ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕ ਕਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਕੇਜਰੀਵਾਲ ਦੀ ਪੰਜਾਬ ਫੇਰੀ ਤੋਂ। ਕਹਿੰਦੇ ਉਸ ਫੇਰੀ ਦੇ ਲਈ ਹੈਲੀਕਾਪਟਰ ਕਿਰਾਏ ਤੇ ਲੈ ਲਿਆ ਜੀ। ਬਿਲਕੁਲ ਪੰਜਾਬ ਦੇ ਵਿੱਚ ਹੁਣ ਚੋਣ ਪ੍ਰਚਾਰ ਸਿਖਰਾਂ ਤੇ ਆ ਤੇ ਆਖਰੀ ਗੇੜ ਚੱਲ ਰਹੇ ਨੇ। ਪਹਿਲਾਂ ਦਿੱਲੀ ਚੋਣਾਂ ਤੇ ਫਿਰ ਪੰਜਾਬ ਚੋਣਾਂ। ਸੋ ਦਿੱਲੀ ਦੇ ਵਿੱਚ 23 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ, ਮਤਲਬ ਭਾਰਤੀ ਸਮੇਂ ਅਨੁਸਾਰ ਆਪਾਂ ਸਮਝੀਏ ਤਾਂ ਭਲਕੇ ਨੂੰ, ਹੈ ਨਾ। ਸੋ ਉਹ ਚੋਣ ਪ੍ਰਚਾਰ ਜਦੋਂ ਬੰਦ ਹੋ ਜਾਣਾ, ਉਸ ਤੋਂ ਬਾਅਦ ਫਿਰ ਸਾਰੇ ਲੀਡਰਾਂ ਨੇ ਲਗਭਗ ਰੁੱਖ ਪੰਜਾਬ ਕਰਨੀ ਕਰਨਾ, ਜਿਹਦੇ ਵਿੱਚੋਂ ਆਪਾਂ ਜੇਕਰ ਦੇਖੀਏ ਤਾਂ ਨਰਿੰਦਰ ਮੋਦੀ ਤਾਂ 23 ਨੂੰ ਆ ਹੀ ਰਹੇ ਨੇ, ਫਿਰ 24 ਨੂੰ ਵੀ ਇੱਥੇ ਹੀ ਨੇ। ਉਸ ਤੋਂ ਬਾਅਦ 25 ਤਰੀਕ ਤੋਂ ਮੰਨਿਆ ਜਾ ਰਿਹਾ ਕੇਜਰੀਵਾਲ ਇੱਥੇ ਆ ਜਾਣਾ। ਕੇਜਰੀਵਾਲ ਨੇ 25 ਤੋਂ 30 ਤੱਕ ਪੰਜਾਬ 'ਚ ਫਿਰ ਸਮਾਂ ਬਿਤਾਉਣਾ। ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਹੋਰਾਂ ਦਾ ਹੈ ਕਿ ਰਾਹੁਲ, ਪ੍ਰਿਅੰਕਾ ਹੋਰੀ, ਖੜਗੇ ਹੋਰੀ, ਉਹ ਆ ਰਹੇ ਨੇ। ਉਹਨਾਂ ਦੇ ਸ਼ਡਿਊਲ ਬਣ ਰਹੇ ਨੇ ਕਿ 21 ਦਾ ਰੋਡ ਸ਼ੋਅ ਕਰਾਉਣਾ ਹੈ, ਰਾਹੁਲ ਦੀਆਂ 2-3 ਰੈਲੀਆਂ ਕਰਾਉਣੀਆਂ। ਖੁਦ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਰਹੀ ਹੈ ਨਾ ਬੀਬੀ, ਮਤਲਬ ਮਾਇਆਵਤੀ, ਉਹ ਪਹੁੰਚ ਰਹੀ ਹੈ ਪੰਜਾਬ ਨਵਾਂ ਸ਼ਹਿਰ ਦੇ ਵਿੱਚ 24 ਮਈ ਨੂੰ, ਉਹਦੀ ਵੀ ਰੈਲੀ ਹੈ। ਸੋ ਉਹ ਨਵਾਂ ਸ਼ਹਿਰ ਦੇ ਹਵਾਲੇ ਨਾਲ ਹੁਸ਼ਿਆਰਪੁਰ ਹਲਕੇ ਨੂੰ ਵੀ, ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਵੀ, ਜਲੰਧਰ ਨੂੰ ਵੀ, ਇਹਨਾਂ 4-5 ਹਲਕਿਆਂ ਨੂੰ ਕਵਰ ਕਰਨਾ ਚਾਹੁਣਗੇ ਉੱਥੋਂ ਰੈਲੀ ਕਰਕੇ। ਸੋ ਇਸ ਤਰ੍ਹਾਂ ਇਹ ਸਾਰਿਆਂ ਦੇ ਹੁਣ ਵੱਡੇ ਦਿੱਗਜ ਲੀਡਰਾਂ ਨੇ ਪੰਜਾਬ ਦਾ ਰੁੱਖ ਕਰ ਲਿਆ। ਤੇ ਹੁਣ ਇਹਦੇ ਵਿੱਚ ਫਿਰ ਕੇਜਰੀਵਾਲ ਵੀ ਜੇ ਪੰਜਾਬ ਵਾਲੇ ਤਾਂ ਉਹਨਾਂ ਲਈ ਇੱਕ ਰੋਡ ਮੈਪ ਵੀ ਬਣਿਆ। ਉਹ ਰੋਡ ਮੈਪ ਇਸ ਵਾਰ ਇਹ ਬਣਿਆ ਕਿ ਇਸ ਵਾਰ ਹੁਣ ਅਖੀਰਲੇ 5 ਦਿਨ ਹੋ ਸਕਦਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਕੱਠਿਆਂ ਤੁਹਾਨੂੰ ਰੋਡ ਸ਼ੋਅ ਜਾਂ ਇਕੱਠਿਆਂ ਨਾ ਨਜ਼ਰ ਆਉਣ। ਅਖੀਰਲੇ ਦਿਨ ਕਿਸੇ ਇੱਕ ਰੈਲੀ 'ਚ ਜਾਂ ਹਰ ਰੋਜ਼ ਕਿਸੇ ਇੱਕ ਸਮਾਗਮ 'ਚ ਇਕੱਠੇ ਹੋ ਜਾ ਕਰਨ। ਉਹ ਤੋਂ ਬਿਨਾਂ ਇਹ ਤੈਅ ਕੀਤਾ ਕਿ ਭਗਵੰਤ ਮਾਨ ਪੇਂਡੂ ਖੇਤਰ ਨੂੰ ਕਵਰ ਕਰਨਗੇ ਤੇ ਕੇਜਰੀਵਾਲ ਸ਼ਹਿਰੀ ਖੇਤਰ ਨੂੰ ਕਵਰ ਕਰਨਗੇ, ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਸ਼ਹਿਰੀ ਖੇਤਰ ਦੇ ਵਿੱਚ ਸਾਨੂੰ ਭਾਜਪਾ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਅਰਵਿੰਦ ਕੇਜਰੀਵਾਲ ਨੂੰ ਵਪਾਰੀ ਵਰਗ ਦੇ ਨਾਲ, ਸ਼ਹਿਰੀ ਵਰਗ ਦੇ ਨਾਲ, ਕਾਰੋਬਾਰੀ ਵਰਗ ਦੇ ਨਾਲ ਤਾਲਮੇਲ ਰੱਖਣ ਦੇ ਲਈ ਉੱਥੇ ਲਾਉਣਾ। ਤੇ ਹੁਣ ਜੇ ਅਗਲਾ ਕਹਿੰਦਾ ਕਿ ਮੈਂ ਅੰਮ੍ਰਿਤਸਰ ਵੀ ਜਾਣਾ, ਫਿਰ ਮੈਂ ਜਲੰਧਰ ਵੀ ਆਉਣਾ, ਫਿਰ ਮੈਂ ਲੁਧਿਆਣੇ ਵੀ ਜਾਣਾ ਹੈ, ਫਿਰ ਮੈਂ ਫਿਰੋਜ਼ਪੁਰ ਵੀ ਜਾਊਂਗਾ, ਫਿਰ ਮੈਂ ਉੱਧਰ ਮੈਂ ਬਠਿੰਡੇ ਕੰਨੀ ਨੂੰ ਵੀ ਜਾਣਾ, ਮੈਂ ਸੰਗਰੂਰ ਵੀ ਜਾਣਾ। ਸੋ ਅਗਲੇ ਕਹਿੰਦੇ ਫਿਰ ਚੌਪਰ ਤੋਂ ਬਿਨਾਂ ਨਹੀਂ ਜਾਣਾ। ਆਦਤ ਤਾਂ ਅਸੀਂ ਉਹ ਪਾਈ ਆ ਜਨਾਬ, ਆਪਾਂ ਹੀ ਪੰਜਾਬ ਵਾਲੇ ਖਜ਼ਾਨੇ ਚੋਂ ਜਹਾਜ਼ ਉਡਾ ਉਹਨੂੰ ਝੂਟੇ ਦਿੱਤੇ ਆ ਨਾ ਦੇਸ਼ ਭਰ 'ਚ। ਸੋ ਫਿਰ ਅਗਲਾ ਕਹਿੰਦਾ ਹੁਣ ਪੰਜਾਬ ਵੀ ਹੁਣ ਵੈਸੇ ਤਾਂ ਪ੍ਰਵੀਨ ਜੀ, ਜੇ ਰਾਹੁਲ ਨੇ ਆਉਣਾ ਹੈ, ਪ੍ਰਿਅੰਕਾ ਨੇ ਆਉਣਾ ਹੈ, ਨਾ ਤਾਂ ਉਹਨਾਂ ਨੇ ਸਰਕਾਰੀ ਬੱਸ ਚੜ੍ਹਿਆ ਆਉਣਾ, ਤੇ ਜੇ ਮੋਦੀ ਨੇ ਆਉਣਾ ਨਾ ਉਹਨੇ ਸਾਈਕਲ ਤੇ ਆਉਣਾ ਤਾਂ ਇਹਨਾਂ ਨੇ ਵੀ ਜਹਾਜ਼ਾਂ ਚੋਪਰਾਂ 'ਚ ਹੈ। ਪਰ ਇਹ ਹੈ ਕਿ ਉੱਥੇ ਪਾਰਟੀ ਨੇ ਆਪਣੇ ਪੱਧਰ ਤੇ ਜਿਹੜੀ ਨੈਸ਼ਨਲ ਇਕਾਈਆਂ ਨੇ ਇਹਨਾਂ ਦੀਆਂ, ਉਹਨਾਂ ਨੇ ਆਪਣੇ ਪੱਧਰ ਤੇ ਕੰਪਨੀਆਂ ਹਾਇਰ ਕੀਤੀਆਂ ਹੋਈਆਂ ਨੇ। ਆਪਾਂ ਬਹੁਤ ਦਿਨ ਪਹਿਲਾਂ ਇੱਕ ਵਾਰ ਕੀਤੀ ਸੀ ਕਿ ਸਭ ਤੋਂ ਵੱਧ ਬੁਕਿੰਗ ਭਾਜਪਾ ਨੇ ਕਰਾ ਕੇ ਰੱਖੀ ਹੋਈ ਹੈ ਐਡਵਾਂਸ 'ਚ, ਉਹ ਤੋਂ ਬਾਅਦ ਕਾਂਗਰਸ, ਉਹ ਤੋਂ ਬਾਅਦ ਬਾਕੀ ਦਲ ਨੇ। ਸੋ ਇਸ ਲਈ ਉੱਥੇ ਬੁਕਿੰਗ ਹੈਗੀ ਆ, ਪਰ ਇੱਥੇ ਪੰਜਾਬ ਵਾਲਿਆਂ ਦੇ ਇਹ ਜੁੰਮੇ ਲੱਗਿਆ ਸਰਕਾਰ ਦੇ ਖਜ਼ਾਨੇ ਚੋਂ, ਤਾਂ ਸਰਕਾਰੀ ਖਜ਼ਾਨੇ ਚੋਂ ਤਾਂ ਸਿੱਧੇ ਦਾਇਗੀ ਹੁਣ ਹੋ ਨਹੀਂ ਸਕਦੀ, ਚੋਣ ਜ਼ਾਬਤਾ ਹੈ। ਸੋ ਫਿਰ ਇਸ ਲਈ ਹੁਣ ਪਾਰਟੀ ਕਰੇ ਜਾਂ ਉਹ ਕਰੇ, ਕੰਨ ਇੱਧਰੋਂ ਫੜਨਾ ਕਿ ਕੰਨ ਉੱਧਰੋਂ ਫੜਨਾ। ਪੰਜਾਬ ਇਕਾਈ ਦੇ ਮੁਖੀ ਵੀ ਭਗਵੰਤ ਮਾਨ ਨੇ ਤੇ ਪੰਜਾਬ ਸਰਕਾਰ ਦੇ ਮੁਖੀ ਵੀ ਭਗਵੰਤ ਮਾਨ ਨੇ। ਭਗਵੰਤ ਮਾਨ ਜੀ ਨੇ ਕਿੱਥੋਂ ਕਰਕੇ ਦੇਣਾ ਹੁਣ ਉਹ ਜਾਣਨ। ਪਰ ਆਪਾਂ ਹੁਣੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੱਲ ਕਰ ਸੀ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਸੀਗੇ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਦੇ ਸਮੇਂ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈ, ਕਿ ਇੱਥੇ ਵੀ ਹੈਲੀਕਾਪਟਰਾਂ ਦੀ ਕੀ ਲੋੜ ਹੈ, ਇੱਥੇ ਤਾਂ ਊਂ ਪਹੁੰਚਿਆ ਜਾ ਸਕਦਾ। ਸੋ ਹੁਣ ਤੁਸੀਂ, ਕਿਉਂਕਿ ਤੁਹਾਨੂੰ ਲੱਗਦਾ ਕਿ ਇੱਕੋ ਦਿਨ 'ਚ 2 ਦਿਨਾਂ 'ਚ ਅਸੀਂ ਪੂਰੇ ਪੰਜਾਬ 'ਚ ਵੋਟਾਂ ਦੀ ਖੇਤੀ ਵੱਢਣੀ ਹੈ, ਇਸ ਲਈ ਤੁਹਾਨੂੰ ਲੱਗਦਾ ਕਿ ਚੌਪਰ ਤੋਂ ਬਿਨਾਂ ਤਾਂ ਜਾਣਾ ਆਸਾਨ ਨਹੀਂ।
ਜੀ ਸੋ ਇਸ ਲਈ ਅਚੇਚੇ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਲਈ ਪੰਜਾਬ ਦੇ ਵਿੱਚ 25 ਤੋਂ ਲੈ ਕੇ 30 ਮਈ ਤੱਕ ਦੇ ਚੋਣ ਪ੍ਰਚਾਰ ਦੇ ਲਈ ਪ੍ਰਾਈਵੇਟ ਕੰਪਨੀ ਦਾ ਇੱਕ ਹੈਲੀਕਾਪਟਰ ਭਾੜੇ ਤੇ ਲੈ ਲਿਆ ਗਿਆ ਠੀਕ ਹੈ ਜੀ ਤੇ ਉਹ ਇਹਦੇ ਨਾਲ ਹੀ ਉੱਡਣਗੇ। ਦੂਸਰਿਆਂ ਨੇ ਵੀ ਜੇ ਆਉਣਾ ਹੈ ਤਾਂ ਉਹ ਜਿਵੇਂ ਨਰਿੰਦਰ ਮੋਦੀ ਹੋਰੀ ਅਕਸਰ ਇਹ ਹੁੰਦਾ ਕਿ ਉਹ ਉੱਥੋਂ ਏਅਰਪੋਰਟ ਤੋਂ ਜਹਾਜ਼ ਚੜ੍ਹਦੇ ਨੇ ਤੇ ਉਹ ਦੂਸਰੇ ਜਹਾਜ਼ ਤੋਂ ਫਿਰ ਉਤਰਦੇ ਨੇ ਆ ਕੇ ਉੱਥੇ ਫਿਰ ਉੱਥੋਂ ਉਹਨਾਂ ਨੂੰ ਜੇ ਲੋੜ ਹੋਵੇ ਕਿਤੇ ਖੇਤਰ 'ਚ ਜਾਣਾ ਤਾਂ ਚੌਪਰ ਤੇ ਲੈ ਜਾਂਦੇ ਨੇ, ਨਹੀਂ ਤਾਂ ਫਿਰ ਉੱਥੋਂ ਗੱਡੀਆਂ ਦਾ ਕਾਫਲਾ ਨੂੰ ਲੈ ਕੇ ਤੁਰਦਾ ਹੈ। ਇਸੇ ਤਰ੍ਹਾਂ ਬਾਕੀਆਂ ਦੇ ਜਿਹੜੇ ਨੇ ਉਹ ਕਿਸੇ ਥਾਂ ਕੇ ਉਤਰਦੇ ਉੱਥੋਂ ਕੇ ਗੱਡੀਆਂ ਕਾਫਲਾ, ਪਰ ਇਹਨਾਂ ਨੂੰ ਪੂਰੇ ਪੰਜਾਬ 'ਚ ਘੁਮਾਉਣ ਦੇ ਲਈ ਵੀ ਮਤਲਬ ਕਿ ਹੈਲੀਕਾਪਟਰ ਦੀ ਲੋੜ ਹੈ। ਅੱਛਾ ਸੋ ਉਹਦੇ ਲਈ ਕਿਰਾਏ ਤੇ ਲਿਆ ਗਿਆ। ਇਹ ਜਨਾਬ ਹੁਣ ਪੰਜਾਬ ਦੀ ਪਾਰਟੀ ਦੇ ਸਿਰ ਤੇ ਪਵੇ, ਪੰਜਾਬ ਦੇ ਕਿਸੇ ਧਨਾੜ ਲੀਡਰ ਦੇ ਸਿਰ ਤੇ ਪਵੇ, ਲੀਡਰ ਗਾਹਾਂ ਕਿਸੇ ਵਰਕਰ ਦੇ ਸਿਰ ਤੇ ਪਾਵੇ ਜਾਂ ਵਿਦੇਸ਼ੀ। ਹੁਣ 7 ਕਰੋੜ ਦਾ ਇੱਕ ਨਵਾਂ ਮਾਮਲਾ ਹੋਰ ਨਿਕਲਿਆ। ਅਰਵਿੰਦ ਕੇਜਰੀਵਾਲ ਉਸ ਮਾਮਲੇ 'ਚ ਵੀ ਕਰਦੇ ਨਜ਼ਰ ਆ ਰਹੇ ਨੇ। ਇਹ ਮਾਮਲਾ 2021 ਦਾ ਉਸ ਸਮੇਂ ਦਾ ਜਦੋਂ ਖਹਿਰੇ ਨੂੰ ਗ੍ਰਿਫਤਾਰ ਕੀਤਾ ਸੀ, ਜੀ ਜੀ ਉਸ ਪਹਿਲੂ ਤੇ ਮਤਲਬ ਕਿ ਹੁਣ ਈਡੀ ਨੇ ਅਗਲਾ ਰੁਖ ਅਖਤਿਆਰ ਕਰ ਲਿਆ। ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਲਿਖਤਾ ਕਿ ਜੀ ਸਾਨੂੰ ਜਾਂਚ ਪੜਤਾਲ ਦੀ ਆਗਿਆ ਦਿਓ, ਹੈ ਨਾ। ਉਧਰ ਵਿਦੇਸ਼ੀ ਫੰਡਿੰਗ ਦੇ ਮਾਮਲੇ ਦੇ ਵਿੱਚ ਕੇਂਦਰੀ ਏਜੰਸੀਆਂ ਨੇ ਜਾਂਚ ਵੀ ਵੱਢਤੀ ਹੈ ਤੇ ਇੱਧਰ ਇਹ 7 ਕਰੋੜ ਦੇ ਹਵਾਲੇ ਨਾਲ ਇੱਕ ਨਵਾਂ ਹੁਣ ਕੇਜਰੀਵਾਲ ਵੀ ਕਹਿੰਦੇ ਮੈਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਜੀ, ਚੋਣਾਂ ਦੇ ਦਿਨ ਨੇ, ਸਾਨੂੰ ਜਾਣਬੁੱਝ ਕੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਚੋਣਾਂ ਨੇ। ਤੇ ਉਧਰ ਅਮਿਤ ਸ਼ਾਹ ਦੀ ਜਿਹੜੀ ਬੋਲੀ ਹੈ ਉਸ ਨੇ ਇੱਕ ਤਰ੍ਹਾਂ ਨਾਲ ਸੰਜੀਵਨੀ ਵੀ ਦੇਤੀ ਆ। ਅਮਿਤ ਸ਼ਾਹ ਕਹਿੰਦੇ ਕਿ ਜੀ ਇਹ ਆਮ ਆਦਮੀ ਪਾਰਟੀ ਵਾਲੇ ਪਾਕਿਸਤਾਨੀ ਸਮਰਥਕ ਨੇ ਜਾਂ ਪਾਕਿਸਤਾਨੀ ਇਹਨਾਂ ਦਾ ਸਮਰਥਨ ਕਰਦੇ ਨੇ। ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਰਕਾਰ ਹੈ, ਇਹਦਾ ਮਤਲਬ ਦਿੱਲੀ ਤੇ ਪੰਜਾਬ ਦੇ ਲੋਕ ਪਾਕਿਸਤਾਨੀ ਨੇ, ਤੁਸੀਂ ਇਹ ਕਹਿ ਰਹੇ ਹੋ, ਇਸ ਲਈ ਇੱਕ ਹਥਿਆਰ ਇਹਨਾਂ ਨੂੰ ਮਿਲ ਗਿਆ। ਸੋ ਇਹ ਰਾਜਨੀਤਿਕ ਹਰ ਬੋਲ ਦੇ ਮਹੀਨੇ ਕੱਢ ਕੇ ਉਸ ਹਿਸਾਬ ਨਾਲ ਰਾਜਨੀਤੀ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਬਿਲਕੁਲ ਕੇਂਦਰੀ ਏਜੰਸੀਆਂ ਦੇ ਘੇਰੇ 'ਚ ਆ। ਉਹਦੇ ਬਾਵਜੂਦ ਵੀ ਉਹ ਚੋਣ ਪ੍ਰਚਾਰ ਦੇ ਲਈ ਆਪਣਾ ਮਾਹੌਲ ਬਣਾਉਣ 'ਚ ਕਾਮਯਾਬ ਹੁੰਦੀ ਵੀ ਨਜ਼ਰ ਆ ਰਹੀ ਆ। ਸੋ ਇਸ ਲਈ ਦਿੱਲੀ ਦੇ ਵਿੱਚ ਜਿਹੜੀ ਪਿਛਲੀ ਵਾਰ ਸੁਪੜਾ ਸਾਫ਼ ਸੀ ਭਾਜਪਾ ਦਾ, ਭਾਜਪਾ ਸਾਰੀਆਂ ਸੀਟਾਂ ਲੈ ਗਈ ਸੀ, ਇਸ ਵਾਰ ਉਸ ਸਥਿਤੀ 'ਚ ਨਹੀਂ ਹੈਗੀ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਇਸ ਵਾਰ ਕਿਸੇ ਇੱਕ ਧਿਰ ਦੀ ਖੁੱਲੀ ਹਵਾ ਨਹੀਂ ਹੈਗੀ ਤੇ ਪਰ ਹਵਾ ਤੇਜ਼ ਉੜੇ, ਇਹਦੇ ਲਈ ਵੱਧ ਤੇਜ਼ ਘੁੰਮਣ ਵਾਲੇ ਪੱਖੇ ਵਾਲੇ ਜਹਾਜ਼ 'ਚ ਚੜ੍ਹ ਕੇ ਕੇਜਰੀਵਾਲ ਜੀ ਵੋਟਾਂ ਮੰਗਣ ਆ ਰਹੇ ਨੇ। ਸੋ ਦੇਖਦੇ ਆ ਜੀ ਕਿੰਨੀ ਹਵਾ ਉਹਨਾਂ ਕੰਨੀ ਨੂੰ ਜਾਂਦੀ ਹੈ ਜਾਂ ਕਿੰਨੀ ਅੜਾ ਕੇ ਲੈ ਕੇ ਜਾਂਦੀ। ਹਾਂਜੀ ਬਿਲਕੁਲ। ਦੇਖੋ ਆਪਾਂ ਪਹਿਲਾਂ ਚਰਚਾ ਕੀਤੀ ਸੀ ਇੱਕ ਦਿਨ ਸ਼ਰਮਾ ਜੀ, ਉਦੋਂ ਵੀ ਆਪਾਂ ਇਹ ਗੱਲ ਦੱਸੀ ਸੀਗੀ ਕਿ ਜਦੋਂ ਹਰੀਸ਼ ਰਾਵਤ ਇੱਥੇ ਕਾਂਗਰਸੀਆਂ ਦੇ ਝਗੜੇ ਨਿਪਟਾਉਣ ਆਉਂਦਾ ਹੁੰਦਾ ਸੀ ਤੇ ਰਾਣਾ ਸੋਢੀ ਜਿਹੜੇ ਵਿਸ਼ੇਸ਼ ਤੌਰ ਤੇ ਮੰਤਰੀ, ਕਿਉਂਕਿ ਪ੍ਰੋਟੋਕੋਲ ਦੇ ਮੁਤਾਬਕ ਉਹਦੇ ਨਾਲ ਤੋਰੇ ਗਏ ਕਿ ਭਾਈ ਤੂੰ ਇਹਨਾਂ ਨੂੰ ਲਾਇਆ, ਮੰਤਰੀ ਵਾਸਤੇ ਤਾਂ ਹੈਲੀਕਾਪਟਰ ਉੱਡ ਸਕਦਾ ਸੀਗਾ, ਪਾਰਟੀ ਵਾਸਤੇ ਉੱਡ ਨਹੀਂ ਸਕਦਾ। ਸੋ ਇੱਥੇ ਵੀ ਕੋਈ ਨਾ ਕੋਈ ਚੋਰ ਮੋਰੀ ਲੱਭ ਲਈ ਗਈ ਹੋਣੀ ਹੈ। ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਇਹਨਾਂ ਦੋਸ਼ਾਂ ਦਾ ਸਾਹਮਣਾ ਕਰਦਾ ਸੀਗਾ ਕਿ ਪ੍ਰਚਾਰ ਪਾਰਟੀ ਦੇ ਕਰਨਾ ਪਰ ਹੈਲੀਕਾਪਟਰ ਪੰਜਾਬ ਦੇ ਖਜ਼ਾਨੇ ਚ ਉੱਡਦਾ ਤੇ ਫਿਰ ਕਾਂਗਰਸੀਆਂ ਤੇ ਲੱਗਣ ਲੱਗ ਪਿਆ, ਸ਼੍ਰੋਮਣੀ ਕਮੇਟੀ ਦੇ ਫੰਡ ਵਰਤਣ। ਹਾਂਜੀ ਹਾਂ, ਦੋਸ਼ ਲੱਗਦੇ ਸੀਗੇ। ਸੋ ਤਕਰੀਬਨ ਹੁਣ ਉਸੇ ਤਰ੍ਹਾਂ ਦੀ ਦੋਸ਼ ਜਿਹੜੇ ਇਸ ਪਾਰਟੀ ਦੇ ਉੱਤੇ ਲੱਗਦੇ ਆ ਤੇ ਜੇਕਰ ਤੁਸੀਂ ਉਸੇ ਪੈੜ ਦੇ ਵਿੱਚ ਪੈੜ ਧਰਨਾ ਹੈ ਫਿਰ ਤੁਹਾਡੇ ਬਦਲਾਅ ਵਾਲਾ ਜਿਹੜਾ ਤੁਸੀਂ ਇੱਕ ਸਲੋਗਨ ਦਿੱਤਾ ਸੀਗਾ ਉਹ ਸਲੋਗਨ ਤੇ ਉਹ ਸੀਡੀਐਮ ਤੇ ਸਵਾਲ ਤਾਂ ਖੜੇ ਹੋਣਗੇ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਵੈਸੇ ਤਾਂ ਕਹਿਣ ਨੂੰ ਉਹ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਸ਼ਰਮਾ ਜੀ, ਪਰ ਜਿਸ ਤਰੀਕੇ ਦੀ ਸ਼ੈਲੀ ਉਹਨਾਂ ਨੇ ਪਹਿਲੇ ਗੇੜ ਤੋਂ ਬਾਅਦ ਦੂਜੇ ਗੇੜ ਤੋਂ ਬਾਅਦ ਜੋ ਸ਼ਬਦਾਂ ਦੇ ਵਿੱਚ ਜੋ ਨਿਗਾਰ ਉਹਨਾਂ ਦੀ ਸਪੀਚਾਂ ਦੇ ਵਿੱਚ ਆ ਰਿਹਾ, ਉਹ ਇੱਕ ਦੇਖਣਯੋਗ ਗੱਲ ਹੈ ਕਿ ਇੱਕ ਏਡੇ ਵੱਡੇ ਰਾਸ਼ਟਰ ਦਾ ਮਾਲਕ ਜਿਹੜਾ ਦੁਨੀਆ ਭਰ ਦੇ ਵਿੱਚ ਵੱਡੀ 5ਵੀਂ ਆਰਥਿਕਤਾ ਕਹਾਉਂਦਾ ਹੋਵੇ ਆਪਦੇ ਆਪ ਨੂੰ, ਤੇ ਉਹਦੀ ਜਿਹੜੀ ਸਟੇਜ ਤੇ ਸਪੀਚ ਕਰਨ ਦੀ ਜਿਹੜੀ ਸ਼ਬਦਾਵਲੀ ਹੈ ਉਹ ਕੈਸੀ ਹੈ। ਹੁਣ ਪ੍ਰਨੀਤ ਕੌਰ ਦੇ ਨਾਲ ਨਾਲ ਕਹਿੰਦੇ 4 ਹੋਰ ਉਮੀਦਵਾਰਾਂ ਦੇ ਲਈ ਪੰਜਾਬ ਦੇ ਵਿੱਚ ਵੀ ਆ ਰਹੇ ਨੇ ਵੋਟਾਂ ਮੰਗਣ। ਦੇਖੋ ਆਪਾਂ ਪਹਿਲਾਂ ਵੀ ਮੇਰੇ ਕੋਲ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਰੈਲੀਆਂ ਤੈਅ ਹੋ ਰਹੀਆਂ ਨੇ, ਖਾਸ ਕਰ ਵੱਡੇ ਲੀਡਰ ਜਿਵੇਂ ਰਾਸ਼ਟਰੀ ਲੀਡਰ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਤੁਸੀਂ ਨਰਿੰਦਰ ਮੋਦੀ ਦੀ ਗੱਲ ਕੀਤੀ, ਇਸ ਤਰ੍ਹਾਂ ਰਾਹੁਲ ਪ੍ਰਿਅੰਕਾ ਹੋਰੀ ਵੀ ਆਉਣਗੇ। ਸੋ ਇਹ ਜਦੋਂ ਕਿਸੇ ਇੱਕ ਲੋਕ ਸਭਾ ਹਲਕੇ ਦੇ ਵਿੱਚ ਆ ਕੇ ਸਟੇਜ ਲਾ ਕੇ ਰੈਲੀ ਕਰਦੇ ਨੇ ਤਾਂ ਉਹਦੇ ਆਲੇ ਦੁਆਲੇ ਜਿਹੜੀਆਂ 3-4 ਲੋਕ ਸਭਾ ਹਲਕੇ ਹੁੰਦੇ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਮੰਚ ਤੇ ਮਿਲਾਉਂਦੇ ਨੇ, ਪਹਿਲਾਂ ਉਹਨਾਂ ਦੀ ਇੰਟਰੋਡਕਸ਼ਨ ਕਰਾਉਂਦੇ ਨੇ ਤੇ ਉਸ ਤੋਂ ਬਾਅਦ ਉਹ 5 ਹਲਕਿਆਂ ਦੇ ਹਵਾਲੇ ਨਾਲ ਰੈਲੀ ਹੋ ਜਾਂਦੀ ਆ। ਇਹ ਤਰੀਕਾ ਹੁੰਦਾ ਹੈ ਕਿ ਪੇਸ਼ ਕਰਨ ਦਾ ਉਮੀਦਵਾਰਾਂ। ਸੋ ਇਸ ਲਈ ਬੇਸ਼ੱਕ 23 ਤੇ 24 2 ਦਿਨਾਂ ਲਈ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਫਿਲਹਾਲ ਤੈਅ ਹੈ। ਉਸ ਤੋਂ ਬਾਅਦ ਯੋਗੀ ਨੂੰ ਆਉਣਾ ਹੈ, ਅਮਿਤ ਸ਼ਾਹ ਨੇ ਆਉਣਾ ਹੈ, ਇਹਨਾਂ ਦੀ ਉਹ ਪਾਰਟੀ ਦੇ ਨੱਡਾ ਨੇ ਆਉਣਾ ਹੈ ਤੇ ਹੋਰ ਕਈ ਲੀਡਰਾਂ ਨੇ ਜੇ ਆਉਣਾ ਪੰਜਾਬ ਦੇ ਵਿੱਚ। ਪਰ ਜੇਕਰ ਆਪਾਂ ਇਹਦੀ ਦੇਖੀਏ ਤਾਂ 23 ਤਰੀਕ ਨੂੰ ਜੇ ਪਟਿਆਲੇ ਹੈ ਤਾਂ 24 ਤਰੀਕ ਨੂੰ ਜਲੰਧਰ ਤੇ ਗੁਰਦਾਸਪੁਰ ਚ ਵੀ ਹੈ। ਸੋ ਹੁਣ ਪਟਿਆਲੇ ਦੇ ਵਿੱਚ ਜੇ 5 ਲੋਕ ਸਭਾ ਹਲਕਿਆਂ ਨੂੰ ਇਹ ਰੈਲੀ ਕਵਰ ਕਰਦੀ ਆ, ਇਹਦਾ ਮਤਲਬ ਪਿੱਛੇ ਬਚੇ 8 ਦੇ ਲਈ ਫਿਰ 2 ਰੈਲੀਆਂ ਚ ਕਵਰ ਕਰਨਗੇ। ਉਹ ਕਹਿਣਗੇ ਕਿ 4-4 ਉਮੀਦਵਾਰ ਜਾਂ 5-3 ਉਮੀਦਵਾਰ ਉਹਨਾਂ ਸਟੇਜਾਂ ਤੇ ਵੀ ਆ ਕੇ ਸਾਰਿਆਂ ਨੂੰ ਦਿਖਾ ਦਿੱਤਾ ਜਾਵੇ। ਸੋ ਜਲੰਧਰ ਦੇ ਨਾਲੇ ਹੋ ਸਕਦਾ ਲੁਧਿਆਣੇ ਵਾਲੇ ਨੂੰ ਵੀ ਉੱਥੇ ਸੱਦ ਲੈਣ ਫਿਰ, ਹੈ ਨਾ। ਸੋ ਇਸ ਲਈ ਜਿਹੜੇ ਇਸ ਤਰ੍ਹਾਂ ਖਡੂਰ ਸਾਹਿਬ ਵਾਲੇ ਨੂੰ ਸੱਦ ਲੈਣ
ਸੋ ਇਹ ਤਰੀਕਾ ਮਤਲਬ ਜਲੰਧਰ ਅਪਣਾਇਆ ਜਾ ਸਕਦਾ, ਫਿਰ ਗੁਰਦਾਸਪੁਰ ਇਸ ਤਰ੍ਹਾਂ ਉਧਰ ਸੱਦ ਲੈਣ ਚਾਹੇ। ਸੋ ਇਹ ਤਰੀਕੇ ਨਾਲ ਫਿਰ ਸਾਰੇ ਕਵਰ ਹੁੰਦੇ ਹੁਣ। ਪਟਿਆਲੇ ਵਾਲੀ ਜਿਹੜੀ ਰੈਲੀ ਆ ਉਹ 23 ਮਈ ਨੂੰ ਦੁਪਹਿਰੇ 3 ਵਜੇ ਪੋਲੋ ਗਰਾਊਂਡ ਦੇ ਵਿੱਚ ਮਤਲਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਪਾਰਟੀ ਦੇ ਸਟਾਰ ਪ੍ਰਚਾਰਕ ਬਣ ਕੇ ਕੰਮ ਕਰਦੇ ਰਹੇ ਨੇ, ਪ੍ਰਧਾਨ ਮੰਤਰੀ ਨਜ਼ਰ ਬਹੁਤ ਘੱਟ ਆਏ ਨੇ, ਸੋ ਉਹ ਹੁਣ ਵੋਟਾਂ ਮੰਗਣ ਆ ਰਹੇ ਨੇ ਤਾਂ ਉਹਨਾਂ ਨੇ ਪੋਲੋ ਗਰਾਊਂਡ ਦੇ ਵਿੱਚ ਵੋਟਾਂ ਮੰਗਣੀਆਂ। ਤੇ ਜੇ ਪਟਿਆਲੇ ਤੇ ਆ ਰਹੇ ਨੇ ਤਾਂ ਪ੍ਰਨੀਤ ਕੌਰ ਤਾਂ ਅਹਿਮ ਚਿਹਰਾ ਮੋਹਰਾ ਹੈਗਾ ਹੀ ਆ ਫਿਰ ਅਗਲੇ ਦੀ ਪਾਰਟੀ ਦਾ ਉੱਥੇ। ਪਰ ਉਸ ਸਨੈਰੋ ਦੇ ਆਲੇ ਦੁਆਲੇ, ਪਟਿਆਲੇ ਦੇ ਆਲੇ ਦੁਆਲੇ, ਫਿਰਨੀ ਦੇ ਆਲੇ ਦੁਆਲੇ ਜਿੰਨੇ ਲੋਕ ਸਭਾ ਹਲਕੇ ਪੈਂਦੇ ਆ, ਫਿਰ ਉਹਨਾਂ ਦੇ ਉਮੀਦਵਾਰਾਂ ਨੂੰ ਉੱਥੇ ਸੱਦ ਲਿਆ ਗਿਆ। ਬਕਾਇਦਾ ਤੌਰ ਤੇ ਪਟਿਆਲੇ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਹੋਰੀ, ਉਹਨਾਂ ਨੂੰ ਵੀ ਕਹਿਤਾ ਕਿ ਭਾਈ ਤੁਸੀਂ ਆਪਣੇ ਦਲ ਬਲ ਨਾਲ ਆ ਜਾਓ, ਤੁਹਾਨੂੰ ਸਟੇਜ ਤੇ ਥਾਂ ਮਿਲੂਗੀ। ਉਸ ਤੋਂ ਬਾਅਦ ਫਿਰ ਸੰਗਰੂਰ ਅਰਵਿੰਦ ਖੰਨਾ ਬੁਲਾ ਲਿਆ, ਹੈ ਨਾ। ਫਿਰ ਇਸ ਤਰ੍ਹਾਂ ਬਠਿੰਡਾ ਤੋਂ ਬੀਬੀ ਪਰਮਪਾਲ ਕੌਰ ਸਿੱਧੂ ਨੂੰ ਵੀ ਉੱਥੇ ਆਉਣ ਲਈ ਕਹਿ ਦਿੱਤਾ ਗਿਆ। ਤੇ ਪਤਾ ਲੱਗਿਆ ਫਰੀਦਕੋਟ ਤੋਂ ਹੰਸਰਾਜ ਹੰਸ ਜੀ ਵੀ, ਹੈ ਨਾ, ਕਿ ਹੁਣ ਤਾਂ ਮੈਂ ਵਿਚਾਰਾ ਬਣ ਗਿਆ ਤੇ ਬੋਲੀ ਇਹੀ ਜੀ ਬੋਲ ਰਹੇ ਨੇ, ਵਿਚਾਰੇ ਦੀ ਸਭ ਨੇ ਦੇਖ ਲਈ ਹੈ। ਬਿਲਕੁਲ। ਸੋ ਇਸ ਲਈ ਇਹਨਾਂ ਪੰਜਾਂ ਨੂੰ ਸਟੇਜ ਤੇ ਲਿਆ ਕੇ ਫਿਰ ਨਰਿੰਦਰ ਮੋਦੀ ਇਹਨਾਂ ਲਈ ਵੋਟਾਂ ਮੰਗਣਗੇ। ਪਰ ਇਸੇ ਦਿਨ ਹੋ ਸਕਦਾ ਕਿ ਪੰਜਾਬ ਦੀ ਇਸ ਵੋਟ ਫਿਜ਼ਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਗਟ ਹੋ ਜਾਣ। ਕੈਪਟਨ ਅਮਰਿੰਦਰ ਸਿੰਘ, ਦੇਖੋ ਵੈਸੇ ਤਾਂ ਇਸ ਵਾਰ ਪੰਜਾਬ ਦੀ ਚੋਣ ਦੇ ਪਿੜ ਦੇ ਵਿੱਚੋਂ ਵੱਡੇ ਚਿਹਰੇ ਕਾਫੀ ਨਦਾਰਦ ਨੇ, ਖਾਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਾਣ ਤੋਂ ਬਾਅਦ ਅਕਾਲੀ ਦਲ ਇਹ ਖਲਾਅ ਨੂੰ ਕਾਫੀ ਮਹਿਸੂਸ ਕਰ ਰਿਹਾ। ਉਹਨਾਂ ਕੋਲ ਲੈ ਦੇ ਕੇ ਹੁਣ ਸੁਖਬੀਰ ਤੋਂ ਇਲਾਵਾ ਉਹ ਚਿਹਰਾ ਨਹੀਂ ਜਿਹੜਾ ਪੂਰੇ ਪੰਜਾਬ ਚ ਉਹਨਾਂ ਲਈ ਘੁੰਮ ਸਕੇ, ਹੈ ਨਾ। ਮਲੂਕਾ ਹੋਰੀ ਉੱਡ ਗਏ ਦੁਬਈ ਨੂੰ, ਤੇ ਢੀਂਡਸਾ ਹੋਰੀ ਘਰੋਂ ਨਹੀਂ ਨਿਕਲ ਰਹੇ, ਹੈ ਨਾ, ਤੇ ਬਾਕੀ ਕੁਝ ਲੀਡਰ ਉਮਰ ਦਰਾਜ਼ ਹੋ ਗਏ, ਕੁਝ ਆਪਣੀ ਆਪਣੀ ਚੋਣ ਪਿੜ ਚ ਫਸੇ ਨੇ। ਸੋ ਇਸ ਲਈ ਅਕਾਲੀ ਦਲ ਲਈ ਲੈ ਦੇ ਕੇ ਸੁਖਬੀਰ ਹੈ, ਤੇ ਮਤਲਬ ਇਹ ਵੀ ਪਹਿਲੂ ਹੈਗਾ। ਇਸੇ ਤਰ੍ਹਾਂ ਜੇਕਰ ਤੁਸੀਂ ਇੱਧਰ ਦੇਖੋ ਤਾਂ ਨਵਜੋਤ ਸਿੱਧੂ ਇਸ ਵਾਰ ਨਜ਼ਰ ਹੀ ਨਹੀਂ ਆਏ ਕਿਤੇ, ਕੈਪਟਨ ਅਮਰਿੰਦਰ ਕਿਤੇ ਨਿਕਲ ਹੀ ਨਹੀਂ ਗਏ। ਸੋ ਹੁਣ ਅਮਰਿੰਦਰ ਕਹਿੰਦੇ ਕਿ ਇਲਾਜ ਜਿਹੜਾ ਦਿੱਲੀ ਚੱਲ ਰਿਹਾ ਸੀ ਉਹ ਤੋਂ ਥੋੜੀ ਜਿਹੀ ਰਾਹਤ ਹੈ, ਸੋ ਤੰਦਰੁਸਤੀ ਹੈ। ਕੱਲ ਰਾਤ ਜਾਂ ਅੱਜ ਸਵੇਰੇ ਪਟਿਆਲੇ ਪਰਤਣ ਦੀਆਂ ਖਬਰਾਂ ਸੀਗੀਆਂ। ਸੋ ਫਿਰ ਇਹਦਾ ਮਤਲਬ 23 ਤਰੀਕ ਨੂੰ ਨਰਿੰਦਰ ਮੋਦੀ ਦੇ ਨਾਲ ਮੰਚ ਸ਼ੇਅਰ ਕਰ ਸਕਦੇ ਨੇ। ਜੇ ਚੋਣ ਪਿੜ ਦੇ ਵੱਲੋਂ ਦੇਖੀਏ ਤਾਂ 64-65 ਦਿਨਾਂ ਬਾਅਦ ਉਹ ਇਸ ਦੇ ਵਿੱਚ ਨਜ਼ਰ ਆਉਣਗੇ ਚੋਣ ਮੈਦਾਨ ਦੇ ਵਿੱਚ, ਪਰ ਉਹ ਵੀ ਆਪਣੀ ਘਰ ਵਾਲੀ ਲਈ ਵੋਟਾਂ ਮੰਗ ਰਹੇ ਜੀ। ਤੇ ਮਾਨ ਸਰਕਾਰ ਦੇ ਖਿਲਾਫ ਸਾਬਕਾ ਡੀਜੀਪੀ ਨਿਤਰਿਆ ਜੀ। ਦੇਖੋ ਇਹ ਹਮੇਸ਼ਾ ਅਹੁਦਿਆਂ ਦੇ ਉੱਤੇ ਕਾਬਜ਼ ਧਿਰਾਂ ਨੂੰ ਕੋਈ ਨਾ ਕੋਈ ਤਾਂ ਮਸਲਾ ਰਹਿੰਦਾ ਕਿ ਜੀ ਮੈਨੂੰ ਹਟਾ ਕੇ ਦੂਸਰੇ ਨੂੰ ਕਿਉਂ ਲਾਇਆ। ਸਭ ਮਸਲੇ ਕੁਰਸੀ ਤੇ ਜੀ। ਤੇ ਸਾਬਕਾ ਡੀਜੀਪੀ ਬੀਕੇ ਭਾਮਰਾ ਹੋਰੀ ਕਹਿੰਦੇ ਕਿ ਮੇਰਾ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ, ਹੈ ਨਾ, ਕੈਟ ਦੇ ਨਿਯਮਾਂ ਦੇ ਤਹਿਤ ਮੇਰਾ ਹੱਕ ਬਣਦਾ ਸੀ ਤੇ ਮੈਨੂੰ ਜਾਣਬੁੱਝ ਕੇ ਹਟਾਇਆ ਗਿਆ। ਉਹਨਾਂ ਨੇ ਜਿਹੜੇ ਹਵਾਲੇ ਦਿੱਤੇ ਉਹ ਧਿਆਨ ਮੰਗਦੇ ਆ ਜੀ, ਕਿਉਂਕਿ ਇੱਕ ਵਿਅਕਤੀ ਰਿਟਾਇਰਮੈਂਟ ਹੋਣ ਦੇ ਕਿਨਾਰੇ ਹੈ। ਉਹ ਰਿਟਾਇਰ ਹੋਣ ਤੋਂ ਪਹਿਲਾਂ ਜੇਕਰ ਉਹ ਅਜੇ ਵੀ ਇਸ ਲਈ ਲੜ ਰਿਹਾ ਕਿ ਉਸ ਨੂੰ ਅਹੁਦੇ ਦੀ ਭੁੱਖ ਹੈ ਜਾਂ ਸੱਚਮੁੱਚ ਉਹਦੇ ਨਾਲ ਕੋਈ ਵਧੀਕੀ ਹੋਈ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਵੈਸੇ ਬੀਕੇ ਭਾਮਰਾ ਹੋਰੀ ਜਦੋਂ ਹਟਾਏ ਗਏ ਤਾਂ ਇਹ ਸੀਗਾ ਕਿ ਜੀ ਸਰਕਾਰ ਬਦਲੀ, ਨਵੀਂ ਸਰਕਾਰ ਆਈ ਹੈ, ਪਿਛਲੀ ਸਰਕਾਰ ਦੇ ਸਮੇਂ ਲਾਏ ਸੀ ਤੇ ਕਹਿੰਦੇ ਜੀ ਮੈਨੂੰ ਇਸ ਲਈ ਹਟਾਇਆ ਕਿ ਮੇਰੇ ਤੋਂ ਜੋ ਕੰਮ ਕਰਾਉਣੇ ਚਾਹੁੰਦੀ ਸੀ ਮਾਨ ਸਰਕਾਰ, ਮੈਂ ਉਹ ਕਰਨੋਂ ਇਨਕਾਰ ਕਰਤਾ ਤੇ ਉਹਨਾਂ ਦੀ ਥਾਂ ਤੇ ਕਹਿੰਦੇ ਫਿਰ ਗੌਰਵ ਯਾਦਵ ਨੂੰ ਲਾਤਾ। ਹੁਣ ਬੀਕੇ ਭਾਮਰੇ ਹੋਰੀ ਆਪਣਾ ਇਹ ਸਾਰਾ ਮਸਲਾ ਲੈ ਕੇ ਕੈਟ ਕੋਲ ਗਏ ਸੀ ਤੇ ਲਗਭਗ ਮੇਰਾ ਖਿਆਲ ਸਾਲ ਦੇ ਕਰੀਬ ਕੈਟ 'ਚ ਕੇਸ ਚੱਲਿਆ ਤੇ ਉੱਥੋਂ ਉਹਨਾਂ ਦੀ ਪਟੀਸ਼ਨ, ਉਹਨਾਂ ਦੀ ਅਪੀਲ ਖਾਰਜ ਹੋ ਗਈ। ਹੁਣ ਇਸ ਖਾਰਜ ਹੋਈ ਪਟੀਸ਼ਨ ਨੂੰ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਚੈਲੰਜ ਕੀਤਾ ਤੇ ਇਸ ਚੈਲੰਜ ਦੇ ਹਵਾਲੇ ਨਾਲ ਇਹ ਮਾਨ ਸਰਕਾਰ ਉਸ ਘੇਰੇ 'ਚ ਆ ਗਈ ਜਾਂ ਮੌਜੂਦਾ ਗ੍ਰਹਿ ਵਿਭਾਗ ਸਾਰਾ ਸਵਾਲਾਂ ਦੇ ਘੇਰੇ 'ਚ ਆ ਗਿਆ। ਹੋਇਆ ਇਹ ਕਿ ਡੀਜੀਪੀ ਬੀਕੇ ਭਾਮਰਾ ਹੋਰਾਂ ਨੇ ਜਿਹੜੀ ਹਾਈ ਕੋਰਟ 'ਚ ਆਪਣੀ ਪਟੀਸ਼ਨ ਦਾਖਲ ਕੀਤੀ, ਉਹ 'ਚ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਮੇਰੇ ਤੋਂ ਗੈਰ ਕਾਨੂੰਨੀ ਕੰਮ ਕਰਾਉਣਾ ਚਾਹੁੰਦੀ, ਮੇਰੇ ਤੇ ਦਬਾਅ ਬਣਾ ਰਹੀ ਸੀ ਕਿ ਤੁਸੀਂ ਆਹ 2-3 ਕੰਮ ਕਰੋ ਫਿਰ ਤਾਂ ਠੀਕ ਹੈ। ਕਹਿੰਦੇ ਜਦੋਂ ਮੈਂ ਇਨਕਾਰ ਕਰਤਾ ਉਹਨੂੰ ਲੱਗਿਆ ਕਿ ਇਹਨੇ ਤਾਂ ਸਾਡੇ ਨਾਲ ਚੱਲਣਾ ਹੀ ਨਹੀਂ ਤੇ ਇਸ ਲਈ ਕਹਿੰਦੇ ਮੈਨੂੰ ਹਟਾਉਣ ਦੀ ਕਵਾਇਦ ਹੋਈ ਤੇ ਮੈਨੂੰ ਲਾਂਭੇ ਕਰਤਾ। ਹੁਣ ਉਹ ਕਹਿੰਦੇ ਕਿ ਜਿੱਦਾਂ ਹੀ ਸਰਕਾਰ ਬਣੀ ਮੈਨੂੰ ਹਦਾਇਤ ਕੀਤੀ ਜਾ ਰਹੀ ਸੀ ਕਿ ਆਹ ਕੁਝ ਲੋਕ ਨੇ ਜਿਹੜੇ ਨਾਮੀ ਲੋਕ ਨੇ, ਮਹੱਤਵਪੂਰਨ ਲੋਕ ਨੇ, ਅਹਿਮ ਥਾਂ ਰੱਖਦੇ ਨੇ, ਇਹਨਾਂ ਤੇ ਆਪਾਂ ਪਰਚੇ ਦਰਜ ਕਰਨੇ, ਇਹਨਾਂ ਤੇ ਆਪਾਂ ਕੇਸ ਪਾਉਣੇ ਆ। ਕਹਿੰਦੇ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਸੀ, ਕਹਿੰਦੇ ਮੈਂ ਇਸ ਗੱਲ ਤੋਂ ਇਨਕਾਰ ਕਰਤਾ। ਕਹਿੰਦੇ ਫਿਰ ਮੇਰੇ ਤੇ ਇਹ ਵੀ ਦਬਾਅ ਬਣਾਇਆ ਕਿ ਸੂਬੇ ਦੇ ਆ ਕੁਝ ਬਾਹਰੀ ਲੋਕ ਨੇ ਸਾਡੇ ਆਪਣੇ ਖਾਸ ਨੇ, ਇਹਨਾਂ ਨੂੰ ਆਪਾਂ ਸਿਕਿਉਰਿਟੀ ਦੇਣੀ ਜੀ। ਪ੍ਰਵੀਨ ਜੀ, ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜਾਂ ਵਿਕਰਮ ਮਜੀਠੀਆ ਹੋਰੀ ਅਕਾਲੀ ਦਲ ਦੇ ਲੀਡਰ ਜਾਂ ਮੀਡੀਆ ਦੇ ਵਿੱਚ ਇਹ ਰਿਪੋਰਟਾਂ ਆਉਂਦੀਆਂ ਰਹੀਆਂ ਕਿ ਭਾਈ ਬਾਹਰਲਿਆਂ ਨੂੰ ਕੋਠੀਆਂ, ਬਾਹਰਲਿਆਂ ਨੂੰ ਪੰਜਾਬ ਦੇ ਸੁਰੱਖਿਆ ਗਾਰਡ, ਬਾਹਰਲਿਆਂ ਨੂੰ ਪੰਜਾਬ ਦੀਆਂ ਗੱਡੀਆਂ, ਹੈ ਨਾ, ਉਹ ਸਾਰੇ ਪ੍ਰਬੰਧ, ਹੈ ਨਾ, ਉਹ ਮੁੱਖ ਮੰਤਰੀ ਦੇ ਨਾਲ ਹੀ ਆ ਉਹਨਾਂ ਲਈ। ਸੋ ਇਹ ਸਾਰੀ ਚਰਚਾ ਹੁੰਦੀ ਰਹੀ ਹੈ, ਪੰਜਾਬ ਦੀ ਵਿਧਾਨ ਸਭਾ ਤੱਕ ਇਹ ਮਸਲੇ ਉੱਠੇ ਨੇ।
ਸੋ ਉਸ ਗੱਲ ਨਾਲ ਫਿਰ ਵੀਕੇ ਭਾਂਬਰਾ ਦੀ ਇਹ ਦਲੀਲ ਕਿਤੇ ਨਾ ਕਿਤੇ ਮੇਲ ਖਾਂਦੀ ਆ ਤੇ ਉਹਨਾਂ ਦੇ ਪਹਿਲੂ ਕਿੰਨਾ ਕੁ ਮਜ਼ਬੂਤ ਬਣੂਗਾ ਦੇਖਣ ਦੀ ਗੱਲ। ਉਹ ਕਹਿੰਦੇ ਕਿ ਸੂਬੇ ਦੇ ਬਾਹਰੀ ਲੋਕਾਂ ਨੂੰ ਸਿਕਿਉਰਿਟੀ ਦੇਣ ਦੇ ਲਈ ਮੇਰੇ ਤੇ ਦਬਾਅ ਬਣਾਇਆ ਜਾ ਰਿਹਾ ਸੀ। ਇਹ ਤੋਂ ਬਿਨਾਂ ਕੁਝ ਹੋਰ ਗੈਰ ਕਾਨੂੰਨੀ ਕੰਮ ਕਹਿੰਦੀ ਮਾਨ ਸਰਕਾਰ ਮੇਰੇ ਤੋਂ ਕਰਾਉਣਾ ਚਾਹੁੰਦੀ ਸੀ। ਜਦੋਂ ਮੈਂ ਇਨਕਾਰ ਕਰਤਾ ਫਿਰ ਮੇਰੇ ਤੇ ਕਹਿੰਦੇ ਇਹ ਦਬਾਅ ਬਣਾਉਣਾ ਸ਼ੁਰੂ ਕਰਤਾ ਕਿ ਹੁਣ ਉਹਦਾ ਛੱਡ ਕੇ ਚਲਾ ਜਾ, ਅੱਛਾ ਤੂੰ ਲਾਂਬੇ ਹੋ ਜਾ, ਅਸਤੀਫਾ ਦੇ ਦੇ। ਕਹਿੰਦੇ ਜਦੋਂ ਬਣਦਾ ਮੇਰਾ ਹੱਕ ਸੀ ਤੇ ਮੇਰੇ ਤੋਂ ਖੋਇਆ ਗਿਆ ਜਬਰੀ ਤਾਂ ਫਿਰ ਮੈਂ ਉਹਦੀ ਕਾਨੂੰਨੀ ਲੜਾਈ ਲੜ ਰਿਹਾ। ਕੋਈ ਗੱਲ ਨਹੀਂ, ਕੈਟ ਚ ਜੇ ਨਹੀਂ ਸੁਣਵਾਈ ਹੋਈ ਤਾਂ ਮੈਂ ਹਾਈ ਕੋਰਟ ਆ ਗਿਆ। ਹੁਣ ਹਾਈ ਕੋਰਟ ਨੇ ਪੂਰੀ ਦਲੀਲ ਸੁਣਨ ਤੋਂ ਬਾਅਦ ਕੈਟ ਨੂੰ ਵੀ ਤਲਬ ਕਰ ਲਿਆ, ਠੀਕ ਆ, ਕੇਂਦਰ ਸਰਕਾਰ ਨੂੰ ਵੀ ਤਲਬ ਕਰ ਲਿਆ, ਪੰਜਾਬ ਦੇ ਮੌਜੂਦਾ ਡੀਜੀਪੀ ਗੌਰਵ ਯਾਦਵ ਹੋਰਾਂ ਨੂੰ ਵੀ ਤਲਬ ਕਰ ਲਿਆ। ਤੇ ਗੌਰਵ ਯਾਦਵ ਨੂੰ ਤਲਬ ਕਰਨ ਦਾ ਮਤਲਬ ਗ੍ਰਹਿ ਮੰਤਰਾਲਾ ਦਾ ਮਤਲਬ ਪੰਜਾਬ ਸਰਕਾਰ। ਸੋ ਇਹਦਾ ਮਤਲਬ ਇਹ ਸਾਰੇ ਕੇਂਦਰ, ਪੰਜਾਬ ਦਾ ਪੁਲਿਸ ਪ੍ਰਸ਼ਾਸਨ ਤੇ ਕੈਟ ਇਹ ਸਾਰੇ ਤਲਬ ਕਰ ਲਏ ਨੇ। 4 ਜੁਲਾਈ ਨੂੰ ਅਗਲੀ ਸੁਣਵਾਈ, ਔਰ ਇਹ ਸਾਰੀ ਕਾਰਵਾਈ ਉਸ ਸਮੇਂ ਹੋ ਰਹੀ ਹੈ ਜਦੋਂ ਵੀਕੇ ਭਾਂਬਰਾ ਦੇ ਚੰਦ ਮਹੀਨੇ ਰਹਿ ਗਏ ਰਿਟਾਇਰ ਹੋਣ। ਜੀ ਵੈਸੇ ਸ਼ਰਮਾ ਜੀ ਇੱਕ ਚੀਜ਼ ਦੇਖਣ ਵਾਲੀ ਹੈ ਕਿ ਇੱਕ ਪਾਸੇ ਸਰਕਾਰ ਹੈ, ਦੂਜੇ ਪਾਸੇ ਕੈਟ ਆ ਜਾਂ ਦੂਜੇ ਪਾਸੇ ਵਿਅਕਤੀ ਵਿਸ਼ੇਸ਼ ਵੀ ਹੈ ਜਿਹੜਾ ਕਹਿੰਦਾ ਜਿਹਦਾ ਕਲੇਮ ਹੈ। ਪਰ ਹੁਣ ਜੇ ਫੈਡਰਲਿਜ਼ਮ ਦੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਹ ਜ਼ਰੂਰ ਹੋਣਾ ਚਾਹੀਦਾ ਕਿ ਸਟੇਟਾਂ ਇਸ ਮਾਮਲੇ ਦੇ ਵਿੱਚ ਹਾਵੀ ਨਹੀਂ ਤਾਂ ਘੱਟੋ ਘੱਟ ਬਰਾਬਰ ਦੀ ਧਿਰ ਹੋਣੀਆਂ ਚਾਹੀਦੀਆਂ ਕਿ ਮੁੱਖ ਮੰਤਰੀ ਕੋਲ ਇਖਤਿਆਰ ਹੋਣ ਕਿ ਉਹ ਕਿਉਂਕਿ ਪੁਲਿਸ ਫੋਰਸ ਦਾ ਮੁਖੀ ਆ, ਉਹਦੇ ਬਰਾਬਰ ਦਾ ਹੀ ਇੱਕ ਲੈਵਲ ਹੈ ਜੇ ਦੇਖਿਆ ਜਾਵੇ ਤਾਂ। ਪਰ ਕਮਾਲ ਦੀ ਗੱਲ ਹੈ ਕਿ ਇੱਥੇ ਮੁੱਖ ਮੰਤਰੀਆਂ ਨੂੰ ਵੀ ਜੇ ਦੇਖਿਆ ਜਾਵੇ ਸੰਵਿਧਾਨਕ ਪਚੜੇ ਤੋਂ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਉਹਨਾਂ ਨੂੰ ਵੀ ਘੜੀਸ ਲਿਆ ਜਾਂਦਾ। ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਭਾਈਚਾਰੇ ਦੀ ਇੱਕ ਦੀ ਜਿਹਦੇ ਮੁਸਲਿਮ ਭਾਈਚਾਰੇ ਦੀ ਜਿਹਦੀਆਂ ਕਹਿੰਦੇ ਵੋਟਾਂ ਤਾਂ ਚਾਹੀਦੀਆਂ ਪਰ ਉਹਨਾਂ ਲਈ ਟਿਕਟਾਂ ਹੈ ਨਹੀਂ। ਭਾਜਪਾ ਦੇ ਬਾਰੇ ਤਾਂ ਕਿਹਾ ਜਾਂਦਾ ਕਿ ਉਹਨਾਂ ਨੂੰ ਘੱਟ ਟਿਕਟਾਂ ਦਿੰਦੀ ਹੈ, ਪਰ ਦੂਜੀਆਂ ਪਾਰਟੀਆਂ ਦੇ ਕੀ ਹਾਲਾਤ ਨੇ ਸ਼ਰਮਾ ਜੀ? ਬਿਲਕੁਲ ਇਹੀ ਸਵਾਲ ਹੈ ਕਿ ਇਸ ਵਾਰ ਭਾਰਤ ਪੱਧਰ ਦੇ ਉੱਤੇ ਚੋਣ ਮੁੱਦਿਆਂ ਨੂੰ ਦਰਕਨਾਰ ਕਰਕੇ ਹਿੰਦੂ ਮੁਸਲਮਾਨ ਦੇ ਨਾਂ ਤੇ ਭਾਜਪਾ ਲਿਆਈ ਹੈ। ਜੀ ਇਸ ਏਜੰਡੇ ਤੇ ਉਹਨਾਂ ਨੇ ਲਿਆ ਕੇ ਚੋਣ ਖੜੀ ਕਰਤੀ ਹੈ ਕਿ ਹਾਂਜੀ ਸਾਰਾ ਕੁਝ ਮੁਸਲਮਾਨਾਂ ਨੂੰ ਦੇ ਦੇਣਗੇ, ਤੁਹਾਤੋਂ ਖੋਹ ਲੈਣਗੇ ਜੀ, ਆਹ ਕਰ ਦੇਣਗੇ। ਜਿਹੋ ਜਿਹਾ ਉਹਨਾਂ ਨੇ ਪ੍ਰਚਾਰ ਇਸ ਤਰ੍ਹਾਂ ਨਾਲ ਛੇੜਿਆ, ਹੁਣ ਨਰਿੰਦਰ ਮੋਦੀ ਇੰਟਰਵਿਊ ਚ ਕਹਿੰਦੇ ਮੈਂ ਘੱਟ ਗਿਣਤੀ ਦੇ ਖਿਲਾਫ ਨਹੀਂ ਹਾਂ, ਹੈ ਨਾ, ਪਰ ਮਤਲਬ ਕਿ ਉਹ ਇਸ ਭਾਈਚਾਰੇ ਦੇ ਹਵਾਲੇ ਨਾਲ ਬਾਕੀ ਸਾਰੀਆਂ ਧਿਰਾਂ ਨੂੰ ਆਪਣੀ ਝੋਲੀ ਚ ਪਾਉਣਾ ਚਾਹੁੰਦੇ ਨੇ। ਉਹਨੂੰ ਲੱਗਦਾ ਕਿ ਇਹਦੇ ਨਾਲ ਬਹੁ ਗਿਣਤੀ ਹਿੰਦੂ ਭਾਈਚਾਰਾ ਡਰ ਕੇ ਆ ਜਾਵੇ, ਚਾਹੇ ਉਹ ਬੁਖਲਾੜ ਚ ਆ ਜਾਵੇ, ਚਾਹੇ ਪੜਕ ਕੇ ਆ ਜਾਵੇ, ਸਾਡੀ ਝੋਲੀ ਪੈ ਜਾਵੇ। ਇਹਦੇ ਨਾਲ ਉਹ ਬੋਧੀ ਜੈਨੀਆਂ ਨੂੰ ਵੀ, ਈਸਾਈਆਂ ਨੂੰ ਵੀ ਇਸੇ ਤਰ੍ਹਾਂ ਆਪਣੇ ਪਾਸੇ ਲਿਆਉਣ ਨੂੰ ਫਿਰਦੇ ਨੇ, ਹੈ ਨਾ। ਤੇ ਸਿੱਖ ਭਾਈਚਾਰੇ ਦੇ ਹਵਾਲੇ ਨਾਲ ਉਹ ਮਿੱਠੀ ਗੋਲੀ ਦੇ ਹਵਾਲੇ ਨਾਲ ਸੋਚਦੇ ਨੇ ਕਿ ਸਾਡੇ ਕੰਨੀ ਆ ਜਾਵੇ। ਸੋ ਕਿਤੇ ਨਾ ਕਿਤੇ ਇਹਦੇ ਵਿੱਚੋਂ ਇੱਕ ਤਾਂ ਹੈ ਕਿ ਘੱਟ ਗਿਣਤੀਆਂ ਨੂੰ, ਵੈਸੇ ਵੀ ਪ੍ਰਵੀਨ ਜੀ ਸੂਬਾ ਪੱਧਰ ਤੇ ਦੇਖ ਲਿਓ, ਦੇਸ਼ ਪੱਧਰ ਤੇ ਦੇਖ ਲਿਓ, ਇਹ ਭਾਰਤ ਦੀ ਸਥਿਤੀ ਗੌਰ ਫਰਮਾਉਂਦੀ ਹੈ ਕਿ ਜਿੱਥੇ ਜਿਹੜਾ ਭਾਈਚਾਰਾ ਘੱਟ ਗਿਣਤੀ ਚ ਹੈ, ਚਾਹੇ ਕਿਤੇ ਮੁਸਲਮਾਨ ਘੱਟ ਗਿਣਤੀ ਚ ਹੈ, ਚਾਹੇ ਕਿਤੇ ਸਿੱਖ ਘੱਟ ਗਿਣਤੀ ਹੈ, ਚਾਹੇ ਕਿਤੇ ਹਿੰਦੂ ਘੱਟ ਗਿਣਤੀ ਚ ਹੈ, ਜਿੱਥੇ ਜਿਹੜਾ ਭਾਈਚਾਰਾ ਘੱਟ ਗਿਣਤੀ ਚ ਉਹਨਾਂ ਨੂੰ ਬਾਕੀ ਧਿਰਾਂ, ਚਾਹੇ ਰਾਜਨੀਤਿਕ ਪਹਿਲੂ ਤੋਂ ਹੋਵੇ ਚਾਹੇ ਸਮਾਜਿਕ ਪਹਿਲੂ ਤੋਂ ਹੋਵੇ, ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਇਹ ਵਰਤਾਰਾ ਹੈਗਾ। ਇਸ ਵਰਤਾਰੇ ਦਾ ਸ਼ਿਕਾਰ ਇਸ ਵਾਰ ਦੇਸ਼ ਦੇ ਵਿੱਚ ਸਭ ਤੋਂ ਵੱਧ ਜੇਕਰ ਪਿਛਲੇ ਕੁਝ ਸਾਲਾਂ ਤੋਂ ਨਜ਼ਰ ਆ ਰਿਹਾ ਤਾਂ ਮੁਸਲਮਾਨ ਭਾਈਚਾਰਾ ਨਜ਼ਰ, ਮਤਲਬ ਹਿੰਦੂ ਮੁਸਲਮਾਨ ਕਰਕੇ ਭਾਜਪਾ ਨੇ ਇਹ ਸਥਿਤੀ ਪੈਦਾ ਕਰਤੀ ਕਿ ਅਸੀਂ ਤਾਂ ਲੀਹ ਖਿੱਚ ਲਈ ਜੀ, ਸਾਡਾ ਤਾਂ ਸਿਧਾਂਤ ਹੈ ਜੀ, ਅਸੀਂ ਤਾਂ ਲੜਨਾ ਹੀ ਇਸੇ ਤਰੀਕੇ ਨਾਲ, ਸਾਡੀ ਤਾਂ ਚੋਣ ਜਿੱਤਣ ਦੀ ਰਣਨੀਤੀ ਇਹੀ ਹੈ। ਪਰ ਦੂਜੇ ਦਲਾਂ ਨੂੰ ਕੀ ਡਰ ਹੈ ਫਿਰ? ਸਹੀ, ਉਹ ਇਸ ਦੁਵਿਧਾ 'ਚ ਰਹਿੰਦੇ ਨੇ ਕਿ ਮੁਸਲਮਾਨ ਵਾਲੀ ਵੋਟ ਦੇ ਚੱਕਰ 'ਚ ਕਿਤੇ ਹੁਣ ਅਸੀਂ ਵੀ ਹਿੰਦੂ ਵੋਟ ਨਾ ਗਵਾ ਲਈਏ, ਕਿਤੇ ਬੋਧੀ ਜੈਨੀ ਸਾਤੋਂ ਵੀ ਨਾਰਾਜ਼ ਹੋ ਕੇ ਚਲੇ ਜਾਣ। ਉਹ ਇਸ ਚੱਕਰ 'ਚ ਮਤਲਬ ਸਾਰਾ ਕੁਝ ਕਰੀ ਜਾਂਦੇ ਨੇ। ਇਹਦੀ ਸਥਿਤੀ ਕਿੱਥੋਂ ਦਿਖਦੀ ਆ ਕਿ ਦੇਸ਼ ਦੇ ਵਿੱਚ ਅੱਜ ਦੀ ਤਰੀਕ 'ਚ ਜੇ ਮੁਸਲਿਮ ਭਾਈਚਾਰਾ 20 ਕਰੋੜ ਆ, ਹਾਂਜੀ, ਤਾਂ ਉਹਨਾਂ ਦੀ ਸੰਸਦ 'ਚ ਨੁਮਾਇੰਦਗੀ ਦਿਨੋਂ ਦਿਨ ਕਿਉਂ ਘਟ ਰਹੀ ਆ? ਫਿਰ ਪ੍ਰਵੀਨ ਜੀ, ਆਪਾਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਆ ਕਿ ਜਿੱਥੇ ਰਾਖਵੀਆਂ ਸੀਟਾਂ ਨੇ ਉੱਥੇ ਰਾਜਨੀਤਿਕ ਪਾਰਟੀਆਂ ਦੀ ਮਜਬੂਰੀ ਹੁੰਦੀ ਹੈ ਕਿ ਉਹ ਐਸਸੀ ਬੀਸੀ ਭਾਈਚਾਰੇ 'ਚੋਂ ਉਹਨਾਂ ਨੂੰ ਟਿਕਟ ਦੇਣ, ਉਮੀਦਵਾਰ ਬਣਾਉਣ, ਤਾਂ ਦਿੰਦੇ ਨੇ ਜੀ ਰਾਖਵੀਂ ਸੀਟ ਹੈ। ਜਨਰਲ ਸੀਟ ਤੇ ਵੀ ਐਸਸੀ ਬੀਸੀ ਭਾਈਚਾਰੇ ਦੇ ਕਿੰਨੇ ਵਰਕਰ ਡਿਊਟੀਆਂ ਨਿਭਾ ਰਹੇ ਹੋਣੇ, ਕਿੰਨਿਆਂ ਦੇ ਨਾਮ ਹੋਣਾ। ਕਦੇ ਜਨਰਲ ਸੀਟ ਤੋਂ ਕਦੇ ਟਿਕਟ ਦਿੰਦੇ ਸੁਣਿਆ ਹੋਵੇ, ਛੇਤੀ ਤਾਂ ਦੱਸ ਦਿਓ ਮੈਨੂੰ ਕਦੇ, ਕਿ ਆਪ ਮਾਰੇ ਤੈਅ ਹੋਵੇ ਕਿ ਭਾਈ ਇੱਥੇ ਇਹ ਬੰਦਾ ਦਾਅਵੇਦਾਰ ਹੈ, ਇਹਨੂੰ ਟਿਕਟ ਦੇ ਦਿਓ। ਉਹਨੂੰ ਹਲਕਾ ਬਦਲ ਕੇ ਚਾਹੇ ਕਿਤੇ ਭੇਜ ਦੇਣ, ਪਰ ਉਹਦੇ ਜਨਰਲ ਖੇਤਰ 'ਚ ਉਹਨੂੰ ਟਿਕਟ ਛੇਤੀ ਨਹੀਂ ਮਿਲਦੀ। ਇਹਦਾ ਮਤਲਬ ਤੁਹਾਡੇ ਮਨ 'ਚ ਕੁਝ ਨਾ ਕੁਝ ਖੜਾ ਹੈ। ਉਸੇ ਤਰ੍ਹਾਂ ਘੱਟ ਗਿਣਤੀਆਂ ਦੇ ਪਹਿਲੂ ਤੇ ਵੀ ਇਹੀ ਆ ਕਿ ਜਿੱਥੇ ਮਜਬੂਰੀ ਉਹ ਬਣ ਜਾਵੇ ਇਹਨਾਂ ਦੀ ਕਿ ਇੱਥੇ ਹੁਣ ਹੈ ਹੀ ਸਾਰਾ ਭਾਈਚਾਰਾ ਇਹ, ਤਾਂ ਕੋਈ ਇੱਕਾ ਦੁੱਕਾ ਟਿਕਟ ਦੇਣੀ ਮਜਬੂਰੀ ਬਣ ਜਾਵੇ ਤਾਂ ਦਿੰਦੇ ਆ। ਨਹੀਂ ਤਾਂ ਹੁਣ ਭਾਜਪਾ ਤਾਂ ਭਾਜਪਾ ਵਿਰੋਧੀ ਧਿਰਾਂ ਨੇ ਵੀ ਇੱਕ ਤਰ੍ਹਾਂ ਨਾਲ ਮੁਸਲਿਮ ਭਾਈਚਾਰੇ ਤੋਂ ਟਿਕਟਾਂ ਦੇ ਮਾਮਲੇ 'ਚ ਤਾਂ ਕਿਨਾਰਾ ਕਰ ਲਿਆ, ਵੋਟਾਂ ਭਾਲਦੇ ਆ ਸਾਰੇ। ਹਾਂਜੀ, ਦਬੀਵਾਦ 'ਚ ਗੱਲ ਕਰੀ ਜਾਂਦੇ ਕਿ ਭਾਜਪਾ ਤੁਹਾਡੇ ਖਿਲਾਫ ਹੈ ਜੀ, ਭਾਜਪਾ ਤੁਹਾਨੂੰ ਤੰਗ ਕਰਦੀ ਹੈ ਜੀ,
ਪਰ ਇਸ ਡਰ ਨਾਲ ਖੁੱਲ ਕੇ ਨਹੀਂ ਬੋਲ ਪਾਉਂਦੇ ਕਿਤੇ ਕਿ ਸਾਡੀ ਹਿੰਦੂ ਵੋਟ ਨਾਲ ਨਾਰਾਜ਼ ਹੋ ਜਾਵੇ, ਸਾਡੀ ਬਹੁ ਗਿਣਤੀ ਵੋਟ ਨਾਲ ਨਾਰਾਜ਼ ਹੋ ਜਾਵੇ। ਹੁਣ ਸਥਿਤੀ ਕੀ ਆ, ਤੁਸੀਂ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਓ ਕਿ 20 ਕਰੋੜ ਦੀ ਆਬਾਦੀ ਦੇ ਵਿੱਚੋਂ ਇਸ ਵਾਰ 2024 ਦੇ ਵਿੱਚ 78 ਮੁਸਲਿਮ ਉਮੀਦਵਾਰਾਂ ਨੂੰ ਸਿਆਸੀ ਦਲਾਂ ਨੇ ਟਿਕਟ ਦਿੱਤੀ ਆ। ਮੈਂ ਸਿਆਸੀ ਦਲਾਂ ਦੀ ਗੱਲ ਕਰ ਰਿਹਾ, ਕੋਈ ਆਜ਼ਾਦ ਖੜਾ ਹੈ, ਆਪਣੇ ਆਪ ਖੜਾ ਹੈ, ਕਿਸੇ ਸਹਿਯੋਗ ਨਾਲ ਖੜਾ, ਆਪਾਂ ਉਹਦੀ ਗੱਲ ਨਹੀਂ ਕਰਦੇ। ਜਿੱਚੋਂ ਭਾਜਪਾ ਤੇ ਭਾਜਪਾ ਦੇ ਸਹਿਯੋਗੀ ਦਲਾਂ ਨੇ ਸ਼ਾਇਦ ਇੱਕ ਉਮੀਦਵਾਰ ਨੂੰ ਟਿਕਟਾਂ ਮਿਲੀਆਂ ਤੇ ਬਾਕੀ ਵਿਰੋਧੀ ਧਿਰਾਂ ਦੇ ਹਵਾਲੇ ਨਾਲ 78 ਸਿਰਫ ਟਿਕਟਾਂ ਨੇ। ਹੁਣ ਇਹ 78 ਟਿਕਟਾਂ ਸਿਰਫ ਕਿਉਂ ਮੈਂ ਗੱਲ ਕਰ ਰਿਹਾ, ਇਹਦਾ ਇੱਕ ਹੋਰ ਪਹਿਲੂ ਸਮਝੋ। ਪਿਛਲੀ ਵਾਰ 2019 ਦੇ ਵਿੱਚ 115 ਮੁਸਲਿਮ ਉਮੀਦਵਾਰ ਸੀ, ਉਹ ਵੀ ਬਹੁਤ ਘੱਟ ਲੱਗਦੇ ਉਸ ਹਵਾਲੇ ਨਾਲ, ਠੀਕ ਹੈ ਜੀ। ਪਰ ਇਸ ਵਾਰ 115 ਤੋਂ ਘੱਟ ਕੇ ਸਿੱਧੇ 78 ਤੇ ਆ ਗਏ, ਮਤਲਬ 37 ਉਮੀਦਵਾਰ ਘੱਟ ਗਏ। ਇਹ 5 ਸਾਲਾਂ ਦੇ ਫਰਕ ਹੈ। ਇੱਕ ਪਾਸੇ ਤੁਸੀਂ ਅੰਕੜੇ ਜਾਰੀ ਕਰ ਜਾਂਦੇ ਹੋ ਕਿ ਉਹਨਾਂ ਦੀ ਗਿਣਤੀ ਵੱਧ ਗਈ ਜੀ ਪਿਛਲੀ ਵਾਰ ਨਾਲੋਂ, ਗਿਣਤੀ ਵੱਧ ਗਈ, ਫਿਰ ਤਾਂ ਉਹਨਾਂ ਦੀ ਉਮੀਦਵਾਰ ਵੀ ਵਧਣੀ ਚਾਹੀਦੀ ਸੀ। 2014 ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ 61 ਬਸਪਾ ਨੇ 61 ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦਿੱਤੀ ਸੀ ਜੀ, ਤੇ 2014 ਚ 2019 ਚ 61 ਤੋਂ ਘੱਟ ਕੇ 39 ਹੋ ਗਏ ਉਹਨਾਂ ਦੇ ਵੀ, ਤੇ ਇਸ ਵਾਰ ਉਹਨਾਂ ਦੇ ਘੱਟ ਕੇ 35 ਹੋ ਗਏ। ਹੁਣ ਜੇ ਇਸ ਹਿਸਾਬ ਨਾਲ ਦੇਖੋ ਤਾਂ 78 ਚੋਂ 35 ਤਾਂ ਇਕੱਲੀ ਬਹੁਜਨ ਸਮਾਜ ਪਾਰਟੀ ਨੇ ਦਿੱਤੇ, ਤੇ ਬਾਕੀ ਫਿਰ ਹਾਲਤ ਹੋਰ ਵੀ ਬਦਲੀ ਨਜ਼ਰ ਆਉਂਦੀ ਹੈ ਨਾ। ਮਤਲਬ ਜੀ ਜੀ ਤੁਹਾਡੀ ਮਨਸ਼ਾ ਹੋਰ ਵੀ ਸਪਸ਼ਟ ਹੁੰਦੀ ਹੈ। 2019 ਚ 115 ਮੁਸਲਿਮ ਉਮੀਦਵਾਰਾਂ ਨੂੰ ਟਿਕਟ ਮਿਲੀ, ਜਿਨ੍ਹਾਂ ਚੋਂ ਬਹੁਜਨ ਸਮਾਜ ਪਾਰਟੀ ਨੇ 39 ਨੂੰ ਦਿੱਤੀ ਸੀ, ਜਿਸ ਚੋਂ ਉਹਨਾਂ ਦੇ 3 ਜਿੱਤੇ ਸੀ ਜੀ, ਤੇ ਕਾਂਗਰਸ ਨੇ ਉਸ ਸਮੇਂ 34 ਨੂੰ ਦਿੱਤੀ ਸੀ 2019 ਚ, ਜਿਨ੍ਹਾਂ ਚੋਂ 4 ਜਿੱਤੇ ਸੀ, ਤੇ 115 ਚੋਂ 26 ਉਮੀਦਵਾਰ ਜਿੱਤ ਕੇ ਭਾਰਤ ਦੀ ਸੰਸਦ ਚ ਗਏ ਸੀ ਜੀ। ਕਿਉਂਕਿ ਕਈ ਸੀਟਾਂ ਤੇ ਫਿਰ ਆਮੋ ਸਾਹਮਣੇ ਮੁਕਾਬਲਾ ਹੁੰਦਾ ਨਾ, ਇਕੱਠੇ ਇੱਕੋ ਸੀਟ ਤੋਂ 3 ਉਮੀਦਵਾਰ ਵੀ ਹੁੰਦੇ ਆ, 4 ਹਾਂਜੀ ਹਾਂਜੀ ਹਾਂਜੀ, ਸੋ ਇਹ ਵੀ ਪਹਿਲੂ ਹੈ ਨਾ। ਤੇ ਇਸ ਵਾਰ 2024 ਦੇ ਵਿੱਚ 78 ਉਮੀਦਵਾਰਾਂ ਨੂੰ ਮੁਸਲਮਾਨਾਂ ਨੂੰ ਸਿਆਸੀ ਦਲਾਂ ਨੇ ਟਿਕਟ ਦਿੱਤੀ ਆ, ਜਿਸ ਚੋਂ ਬਹੁਜਨ ਸਮਾਜ ਪਾਰਟੀ ਨੇ 35 ਆ, ਤੇ ਜਿਹੜੀ ਕਾਂਗਰਸ ਨੇ ਪਿਛਲੀ ਵਾਰ 34 ਦਿੱਤੀ ਸੀ, ਐਕਟੀ ਕਾਂਗਰਸ ਵੀ 19 ਤੇ ਆ ਗਈ 34 ਨੂੰ, ਹੈ ਨਾ। ਤੇ 30 ਨੰਬਰ ਤੇ TMC ਜਿਹਨੇ 6 ਨੂੰ ਦਿੱਤੀ ਆ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਸ ਭਾਈਚਾਰੇ ਦੀਆਂ ਵੋਟਾਂ ਤਾਂ ਵਿਰੋਧੀ ਦਲ ਭਾਲਦੇ ਨੇ, ਇਸ ਹਵਾਲੇ ਨਾਲ ਵੀ ਕਿ ਦੇਖੋ ਜੀ ਭਾਜਪਾ ਤੁਹਾਡੇ ਖਿਲਾਫ ਆ, ਪਰ ਟਿਕਟਾਂ ਦੇਣ ਤੋਂ ਇਹ ਵੀ ਮੁਨਕਰ ਨੇ। ਸੋ ਇਹ ਘੱਟ ਗਿਣਤੀ ਭਾਈਚਾਰਾ, ਮੈਂ ਤਾਂ ਹੀ ਗੱਲ ਕਰ ਰਿਹਾ ਕਿ ਇਸ ਨਜ਼ਰੀਏ ਤੋਂ ਵੀ ਸਮਝਣ ਦੀ ਲੋੜ ਹੈ ਕਿ ਜੇ ਦੇਸ਼ 'ਚ ਕੋਈ ਬਹੁ ਗਿਣਤੀ ਆ ਤਾਂ ਕਿਸੇ ਸੂਬੇ 'ਚ ਘੱਟ ਗਿਣਤੀ ਵੀ ਹੋ ਸਕਦਾ ਹੈ ਨਾ। ਤੇ ਇਸ ਲਈ ਜੇ ਸਿੱਖ ਭਾਈਚਾਰਾ ਪੰਜਾਬ 'ਚ ਬਹੁ ਗਿਣਤੀ ਆ ਤਾਂ ਦੇਸ਼ 'ਚੋਂ ਘੱਟ ਗਿਣਤੀ ਆ, ਤੇ ਫਿਰ ਉੱਥੇ ਉਹਨਾਂ ਨਾਲ ਕਿਹੋ ਜਿਹਾ ਵਿਵਹਾਰ ਹੁੰਦਾ ਆਪਾਂ ਵੀ ਜਾਣਦੇ ਹਾਂ ਨਾ। ਜੇ ਪੰਜਾਬ 'ਚ ਹਿੰਦੂ ਘੱਟ ਗਿਣਤੀ ਭਾਈਚਾਰਾ ਦਾ ਉਹ ਵੀ ਹੁਣ ਕਿਵੇਂ ਕਿਨਾਰੇ ਕੀਤਾ ਜਾਂਦਾ, ਇਹ ਵੀ ਆਪਾਂ ਨੂੰ ਬਾਚਣ ਦੀ ਲੋੜ ਹੈ। ਜੇ ਦੇਸ਼ 'ਚ ਮੁਸਲਮਾਨ ਭਾਈਚਾਰਾ ਕਿਤੇ ਬਹੁ ਗਿਣਤੀ ਹੈਗਾ ਤਾਂ ਉੱਥੇ ਬਹੁ ਗਿਣਤੀ ਹੁੰਦੀਆਂ ਵੀ ਉਹਦੇ ਨਾਲ ਵਧੀਕੀਆਂ ਹੋਣ ਲੱਗ ਪਈਆਂ, ਇਹ ਵੀ ਬਾਚਣ ਦੀ ਲੋੜ ਹੈ। ਸੋ ਇਸ ਲਈ ਇਹ ਲੋਕਤੰਤਰ ਦੇ ਨਾਂ ਦੇ ਉੱਤੇ ਇੱਕ ਢਕਵੰਜ ਦੇ ਵਿੱਚ ਅਜੇ ਵੀ ਅਸੀਂ ਧਰਮ, ਜਾਤ, ਫਿਰਕੇ ਦੀ ਰਾਜਨੀਤੀ ਕਰਨ ਤੋਂ ਬਾਜ ਨਹੀਂ ਆ ਰਹੇ, ਤੇ ਗੱਲਾਂ ਅਸੀਂ 21ਵੀਂ ਸਦੀ ਦੀਆਂ ਕਰਦੇ ਹਾਂ। ਇਹ ਤਸਵੀਰ ਉਹਦੀ ਗਵਾਹੀ ਭਰਦੀ ਜੀ ਜੀ। 2 ਚੀਜ਼ਾਂ ਇਹਦੇ 'ਚ ਮੈਂ ਹੋਰ ਜਿਹੜੀਆਂ ਉਹ ਕਰਨੀਆਂ ਚਾਹੁੰਦਾ। ਇੱਕ ਤਾਂ ਪਹਿਲੀ ਤਾਂ ਇਹ ਕਿ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਹਿੰਦੂ ਭਾਈਚਾਰੇ ਦੀ ਗੱਲ ਛੋਈ ਆ, ਭਾਰਤ ਭੂਸ਼ਣ ਆਸ਼ੂ ਵੀ ਉਹਨਾਂ ਦੇ ਨਾਲ ਜਦੋਂ ਉਹ ਇੱਕ ਇੰਟਰਵਿਊ ਦੇ ਵਿੱਚ ਉਹ ਗੱਲਬਾਤ ਕਰ ਰਹੇ ਸੀਗੇ, ਉਹ ਕਹਿੰਦੇ ਕਿ ਸੁਨੀਲ ਜਾਖੜ ਦੇ ਬਾਰੇ ਸਵਾਲ ਕੀਤਾ ਗਿਆ ਕਿ ਕੀ ਤੁਹਾਨੂੰ ਲੱਗਦਾ, ਤਾਂ ਉਹਨਾਂ ਨੇ ਇੱਕ ਹਾਮੀ ਜੀ ਭਰੀ ਮਲਮੀ ਜੀਭ ਦੇ ਨਾਲ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਨਾ ਜੀ, ਉਹ ਕਹਿੰਦੇ ਕਿ ਹਾਂ ਇਹ ਤਾਂ ਹੈ ਵੀ ਲੁਧਿਆਣੇ ਦੀ ਸੀਟ ਬਾਰੇ ਚਰਚਾ ਹੋ ਰਹੀ ਸੀਗੀ ਕਿ ਇੱਥੋਂ ਹਿੰਦੂ ਚਿਹਰਾ ਉਤਾਰੇ ਜਾਣ ਦੀ ਚਰਚਾ ਸੀਗੀ। ਦੂਜੀ ਜਿਹੜੀ ਗੱਲ ਆ ਦਲਿਤ ਭਾਈਚਾਰੇ ਦੀ ਗੱਲ ਆ, ਤੁਸੀਂ ਦੇਖੋ ਕਿ ਪਾਰਟੀਆਂ ਦੇ, ਆਮ ਆਦਮੀ ਪਾਰਟੀ ਦਾ ਹਾਲ ਵੇਖ ਲਓ। ਜਲੰਧਰ ਦੇ ਵਿੱਚ ਪਹਿਲਾਂ ਸੁਸ਼ੀਲ ਰਿੰਕੂ ਕਾਂਗਰਸ 'ਚ ਲੈ ਕੇ ਖੜਾ ਕੀਤਾ ਜ਼ਿਮਨੀ ਚੋਣ ਦੇ ਵਿੱਚ, ਫਿਰ ਹੁਣ ਪਵਨ ਟੀਨੂ ਲਿਆਂਦਾ ਅਕਾਲੀ ਦਲ ਦੇ ਵਿੱਚੋਂ, ਗੁਰਪ੍ਰੀਤ GP ਫਤਿਹਗੜ੍ਹ ਸਾਹਿਬ ਤੋਂ ਲਿਆਂਦਾ ਕਾਂਗਰਸ ਦੇ ਵਿੱਚੋਂ, ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਕਿੱਥੇ ਜਾ ਕੇ ਲੜਾਇਆ ਜਾ ਰਿਹਾ। ਮਤਲਬ ਕਿ ਦਲਿਤ ਲੀਡਰਸ਼ਿਪ ਵੀ ਹੈ ਨਹੀਂ ਕਈ ਥਾਂ ਤੇ ਸਾਡੇ ਤੋਂ, ਕਿ ਪਾਰਟੀਆਂ ਕੋਲੇ ਗੱਲ ਕੀਤੀ ਸੀ ਹਾਂਜੀ, ਪਾਰਟੀਆਂ ਕੋਲੇ ਕੈਂਡੀਡੇਟ ਤੱਕ ਦੇ ਚਿਹਰੇ ਹੈ ਨਹੀਂ। ਪ੍ਰਵੀਨ ਜੀ, ਇੱਕ ਪਹਿਲੂ ਇਹ ਵੀ ਹੈ, ਜਿਵੇਂ ਤੁਸੀਂ ਭਾਰਤ ਭੂਸ਼ਣ ਆਸ਼ੂ ਵਾਲੀ ਗੱਲ ਕਰਦੇ ਹੋ, ਹਾਂਜੀ, ਮਤਲਬ ਜਦੋਂ ਤੁਹਾਡੇ ਤੇ ਮੁਸੀਬਤ ਆ ਜਾਵੇ ਫਿਰ ਤੁਹਾਨੂੰ ਆਪਣਾ ਧਰਮ, ਆਪਣੀ ਜਾਤ, ਭਾਈਚਾਰਾ ਦਿੱਤਿਆ ਜਾਂਦਾ ਹੈ ਨਾ। ਜਦੋਂ ਤੁਸੀਂ ਮਲਾਈਆਂ ਖਾਂਦੇ ਹੋ, ਕੱਪੜੇ ਕਰਦੇ ਹੋ, ਜਦ ਨਹੀਂ ਪਤਾ ਲੱਗਦਾ ਹੈ ਨਾ, ਜਦ ਫਿਰ ਨਾਲ ਵਾਲਾ ਸਾਥੀ ਕਿਹੜਾ ਜੋ ਮਰਜ਼ੀ ਹੋਵੇ। ਮਤਲਬ ਇਹ ਰਾਜਨੀਤੀ ਚਿਹਰੇ ਤੇ ਵੀ ਭਾਈਚਾਰੇ ਨੂੰ ਗੌਰ ਕਰਨ ਦੀ ਲੋੜ ਹੈ ਕਿ ਇਹ ਰਾਜਨੀਤਿਕ ਲੋਕ ਕਦੇ ਕਿਸੇ ਧਰਮ, ਫਿਰਕੇ, ਜਿਹੜੇ ਸੂਬੇ ਦੇ ਸਕੇ ਨਹੀਂ ਹੋਏ ਹੈ ਨਾ, ਬਿਲਕੁਲ ਬਿਲਕੁਲ, ਜਿਹੜੇ ਆਪਣੇ ਘਰਦਿਆਂ ਦੇ ਸਕੇ ਨਹੀਂ ਹੋਏ, ਆਪਣੀਆਂ ਮਾਂ ਪਾਰਟੀਆਂ ਦੇ ਸਕੇ ਨਹੀਂ ਹੋਏ, ਉਹ ਕਿਸੇ ਧਰਮ ਜਾਤ ਦੇ ਕੀ ਸਕੇ ਹੋਣਗੇ। ਇਸ ਲਈ ਇਸ ਮਸਲੇ ਨੂੰ ਵੋਟਰ ਨੂੰ ਸਮਝਣ ਦੀ ਲੋੜ ਹੈ ਕਿ ਤੁਹਾਨੂੰ ਸਿਰਫ ਵਰਤਿਆ ਜਾਂਦਾ, ਤੁਹਾਡੇ ਧਰਮ ਨੂੰ ਸਿਰਫ ਵਰਤਿਆ ਜਾਂਦਾ। ਬਿਲਕੁਲ ਬਿਲਕੁਲ। ਐਂ ਤਾਂ ਹੁਣ ਜਿਹੜੇ, ਜੇ ਆਪਾਂ ਦਲਿਤ ਭਾਈਚਾਰੇ ਦੀ ਗੱਲ ਹੀ ਕਰ ਲਈਏ, ਤੇ ਜਿਨ੍ਹਾਂ ਤੇ ਵਜ਼ੀਫਾ ਘਟਾਲੇ ਦੇ ਦੋਸ਼ ਲੱਗਦੇ ਆ, ਉਹ ਕਿਹਦੀ ਰਿਪਰੈਜ਼ੈਂਟ ਕਰਦੇ ਸੀ, ਕਿਹਦੀ ਪ੍ਰਤੀਨਿਧਤਾ ਕਰਦੇ ਸੀ,
ਬਿਲਕੁਲ ਕਿਹਦੇ ਲਈ ਸਮਾਨ ਇਕੱਠਾ ਕਰਦੇ ਕਿਹਦੇ ਲਈ ਸਮਾਨ ਇਕੱਠਾ ਕਰਦੇ ਸੀ ਤੇ ਆਉਂਦੇ ਕਿਹੜੇ ਭਾਈਚਾਰੇ ਚੋਂ ਸੀ। ਖੈਰ, ਤੇ ਜਾਂਦੇ ਗੱਲ ਕਰੀਏ ਆਪਾਂ ਡਰੱਗ ਦੀ, ਮਸਲਾ ਬੜਾ ਵੱਡਾ ਹੈ। ਉਹ ਗੱਲ ਵੱਖਰੀ ਹੈ ਕਿ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਹਦਾ ਜ਼ਿਕਰ ਨਹੀਂ ਹੈ ਸ਼ਰਮਾ ਜੀ। ਚੋਣਾਂ ਦੇ ਦੌਰਾਨ ਕਹਿੰਦੇ ਸਭ ਤੋਂ ਵੱਧ ਡਰੱਗ ਗੁਜਰਾਤ ਤੇ ਪੰਜਾਬ ਦੇ ਵਿੱਚ ਫੜੀ ਗਈ ਹੈ ਜੀ। ਦੇਖੋ ਪ੍ਰਵੀ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਚੋਣ ਕਮਿਸ਼ਨ ਨੇ ਆਪਣੇ ਡੈਰੀ ਦੇ ਪੰਨੇ ਵੀ ਕਾਲੇ ਕਰਨੇ ਹੁੰਦੇ ਆ ਜੀ ਜੀ। ਬਕਾਇਦਾ ਤੌਰ ਤੇ ਏਜੰਸੀਆਂ ਤਾਰੀਆਂ ਪੰਜਾਬ ਦੇ ਵਿੱਚ ਹੁਣ ਨਾਕਾਬੰਦੀ ਜਿਵੇਂ ਵਧੀ ਹੈ, ਉਹ ਉੱਥੇ ਰੈਂਡਮਲੀ ਤੈਅ ਕਰ ਲਿਆ ਜਾਂਦਾ ਕਿ ਹਾਂਜੀ 5ਵੀਂ ਗੱਡੀ ਰੋਕ ਕੇ ਹਰੇਕ ਚੈੱਕ ਕਰਨੀ ਆ। ਮਤਲਬ ਵੈਸੇ ਜੇ ਕਿਸੇ ਸ਼ਿਕਾਇਤ ਆ ਜਾਵੇ, ਕੋਈ ਕੰਪਲੇਂਟ ਆ ਜਾਵੇ, ਕੋਈ ਸੂਚਨਾ ਆ ਜਾਵੇ, ਫਿਰ ਤਾਂ ਉਹ ਗੱਡਾ ਨੰਬਰ ਧਿਆਨ ਕਰਕੇ ਰੋਕ ਲਈਆਂ ਜਾਂਦੀਆਂ। ਨਹੀਂ, ਰੈਂਡਮਲੀ 4 ਲੰਘੀਆਂ 5ਵੀਂ ਨੂੰ ਹੱਥ ਦੇ ਲਓ। ਫਿਰ ਉਹਨੂੰ ਕਹਿੰਦੇ ਜੀ ਚੈੱਕ ਕਰਾਓ। ਅਗਲਾ ਕਹਿੰਦਾ ਹਾਂਜੀ ਕਰ ਲਓ, ਡਿੱਗੀ ਖੋਲਤੀ, ਕਹਿੰਦੇ ਨਹੀਂ ਜੀ ਥੱਲੇ ਆਓ, ਮਾੜੀ ਜਿਹੀ ਫੋਟੋ ਵੀ ਖਿੱਚਣੀ ਹੁੰਦੀ, ਅਸੀਂ ਆਪਣੇ ਰਿਕਾਰਡ ਵਿੱਚ ਚੜਾਉਣੀ ਆ ਜੀ। ਸੋ ਜਿਵੇਂ ਚਲਾਨ ਵਾਲਾ ਹੁੰਦਾ ਨਾ ਕਿ ਇੰਨੇ ਚਲਾਨ ਕੱਟਣੀ ਹੈ, ਟਾਰਗੇਟ ਹੈ, ਉਵੇਂ ਇਹ ਵੀ ਟਾਰਗੇਟ ਹੈਗਾ। ਪਰ ਦੂਸਰਾ ਪਹਿਲੂ ਇਹ ਵੀ ਹੈ ਕਿ ਉਹਦੇ ਨਾਲ ਜੋ ਸਮਾਨ ਫੜਿਆ ਜਾਂਦਾ ਹੈ ਉਹ ਕਿਹਦੇ ਹਵਾਲੇ ਨਾਲ ਫੜਿਆ ਜਾ ਰਿਹਾ। ਹੁਣ ਗੁਜਰਾਤ ਦੇ ਵਿੱਚ ਜੇ ਡਰੱਗ ਸਭ ਤੋਂ ਵੱਧ ਫੜੀ ਗਈ ਆ ਤਾਂ ਇਹ ਇੱਕ ਦੇਖਣ ਨੂੰ ਚੰਗਾ ਪਹਿਲੂ ਲੱਗਦਾ, ਪਰ ਗੁਜਰਾਤ 'ਚ ਕਿਹਦਾ ਮਾਲ ਨਹੀਂ ਫੜਿਆ ਹੋਣਾ ਇਹ ਵੀ ਤਾਂ ਚਰਚਾ ਦਾ ਵਿਸ਼ਾ ਨਾ। ਹਾਂ ਬਿਲਕੁਲ ਪਹਿਲੂ ਹੈ। ਹੁਣ ਤੱਕ ਚੋਣ ਕਮਿਸ਼ਨ ਨੇ ਲਗਭਗ ਇਹਨਾਂ ਚੋਣਾਂ ਦੇ ਦੌਰਾਨ 9,000 ਕਰੋੜ ਰੁਪਏ ਤੋਂ ਵੱਧ ਨਗਦੀ, ਡਰੱਗਸ ਜਾਂ ਹੋਰ ਸਮੱਗਰੀ, ਮਤਲਬ ਉਹਦੀ ਪੈਸੇ ਦੇ ਰੂਪ 'ਚ ਜੇਕਰ ਆਪਾਂ ਵੈਲਿਊ ਕੱਢੀਏ ਤਾਂ 9,000 ਕਰੋੜ 'ਚ ਬਣਦੀ ਹੈ। ਚਾਹੇ ਉਹ ਸ਼ਰਾਬ ਫੜੀ ਹੈ, ਚਾਹੇ ਸਿੰਥੈਟਿਕ ਨਸ਼ਾ ਫੜਿਆ, ਚਾਹੇ ਉਹ ਕੋਈ ਗਹਿਣਾ ਟਕਾ ਫੜਿਆ ਹੈ, ਚਾਹੇ ਉਹ ਕੋਈ ਮੁਫਤ ਵੰਡਣ ਵਾਲੀਆਂ ਚੀਜ਼ਾਂ ਫੜੀਆਂ। ਹੁਣ ਇਸ ਪਹਿਲੂ ਨੂੰ ਜੇ ਬਚਣਾ ਹੋਵੇ ਤਾਂ ਸਭ ਤੋਂ ਵੱਧ ਜੇਕਰ ਨਗਦੀ ਕਿਤੇ ਫੜ ਹੋਈ ਹੈ ਤਾਂ ਉਹ ਕਰਨਾਟਕਾ 'ਚ ਫੜ ਹੋਈ ਹੈ ਜੀ। 92 ਕਰੋੜ ਤੋਂ ਵੱਧ ਦੀ ਨਗਦੀ ਫੜ ਹੋਈ ਹੈ ਉੱਥੇ ਜੀ। ਇਸੇ ਤਰ੍ਹਾਂ ਦੂਏ ਨੰਬਰ ਤੇ ਦਿੱਲੀ ਆਉਂਦਾ ਜਿੱਥੇ 90 ਕਰੋੜ ਤੋਂ ਵੱਧ ਦੀ ਨਗਦੀ ਫੜ ਹੋਈ ਹੈ। ਠੀਕ ਹੈ। ਤੇ ਫਿਰ ਜੇ ਸ਼ਰਾਬ ਦੀ ਗੱਲ ਕਰੀਏ ਤਾਂ ਸ਼ਰਾਬ ਵੀ ਸਭ ਤੋਂ ਵੱਧ ਕਰਨਾਟਕਾ 'ਚ 175 ਕਰੋੜ ਦੀ ਸ਼ਰਾਬ ਫੜ ਹੋਈ ਹੈ। ਦੂਏ ਨੰਬਰ ਤੇ ਪੱਛਮੀ ਬੰਗਾਲ ਆਉਂਦਾ ਜਿੱਥੇ 90 ਕਰੋੜ ਤੋਂ ਵੱਧ 90.42 ਕਰੋੜ ਦੀ ਸ਼ਰਾਬ ਉੱਥੇ ਫੜ ਹੋਈ ਹੈ ਆਪਣਾ ਪੱਛਮੀ ਬੰਗਾਲ 'ਚ। ਤੇ ਫਿਰ ਜੇ ਮੈਂ ਡਰੱਗ ਦੀ ਗੱਲ ਕਰਾਂ ਤਾਂ ਡਰੱਗ ਸਭ ਤੋਂ ਵੱਧ ਗੁਜਰਾਤ ਤੇ ਪੰਜਾਬ 'ਚ ਫੜ ਹੋਈ ਹੈ ਜੀ। ਨੰਬਰ 1 ਤੇ ਗੁਜਰਾਤ ਹੈ ਜਿੱਥੇ 1187 ਕਰੋੜ ਦੀ ਡਰੱਗ ਫੜ ਹੋਈ ਹੈ ਹੁਣ ਤੱਕ। ਠੀਕ ਹੈ। ਤੇ ਦੂਏ ਨੰਬਰ ਤੇ ਪੰਜਾਬ ਹੈ ਜਿੱਥੇ 665 ਕਰੋੜ ਦੀ ਡਰੱਗ ਫੜ ਹੋਈ ਹੈ। ਤੀਸਰੇ ਨੰਬਰ ਤੇ ਦਿੱਲੀ ਹੈ ਜਿੱਥੇ 358 ਕਰੋੜ ਦੀ ਡਰੱਗ ਫੜ ਹੋਈ ਹੈ। ਫਿਰ ਇਸ ਤੋਂ ਬਾਅਦ ਕੀਮਤੀ ਧਾਤਾਂ ਆ ਗਈਆਂ, ਸੋਨਾ ਚਾਂਦੀ ਜਾਂ ਗਹਿਣਾ ਟਕਾ, ਕੁਛ ਅਜਿਹੀ ਚੀਜ਼ ਜੇ ਫੜ ਹੋ ਜਾਵੇ ਤਾਂ ਉਹਦੇ ਵਿੱਚ ਵੀ ਗੁਜਰਾਤ ਤੀਏ ਨੰਬਰ ਤੇ ਹੈ, ਮਹਾਰਾਸ਼ਟਰ ਦੂਏ ਨੰਬਰ ਤੇ ਹੈ ਤੇ ਦਿੱਲੀ ਪਹਿਲੇ ਨੰਬਰ ਤੇ। 195 ਕਰੋੜ ਦੀ ਗਹਿਣੇ ਗੁਣੇ ਨਗਦੀ ਕੀਮਤੀ ਧਾਤਾਂ ਦਿੱਲੀ ਚੋਂ ਫੜ ਹੋਈਆਂ, 188 ਕਰੋੜ ਦੀ ਮਹਾਰਾਸ਼ਟਰ ਚੋਂ ਫੜ ਹੋਈਆਂ, 128 ਕਰੋੜ ਦਾ ਸਮਾਨ ਇਹ ਆਪਣਾ ਗੁਜਰਾਤ ਤੋਂ ਫੜ ਹੋਇਆ। ਤੇ ਜੇਕਰ ਆਪਾਂ ਮੁਫਤ ਚੀਜ਼ਾਂ ਦੀ ਗੱਲ ਕਰੀਏ, ਜਿਵੇਂ ਅੱਜ ਕੱਲ ਮਤਲਬ ਮੰਨ ਲਓ ਤੋਹਫੇ ਵੰਡੇ ਜਾਂਦੇ ਨੇ, ਕਿ ਪੈਸਾ ਪਰਚੀ ਸਿਸਟਮ ਚੱਲਦਾ ਪ੍ਰਵੀਨ ਜੀ ਹੁਣ, ਕਿ ਜਿਵੇਂ ਅੱਗੇ ਹੁੰਦਾ ਸੀ ਨਾ ਕਿ ਚੋਣਾਂ 'ਚ ਕਹਿੰਦੇ ਸੀ ਆ ਪਰਚੀ ਲੈ ਜਾ, ਟਿੱਕੇ ਤੋਂ ਬੋਤਲਾਂ ਫੜ ਲਈ 2। ਹੁਣ ਉਵੇਂ ਪਰਚੀ ਸਿਸਟਮ ਚੱਲਦਾ ਕਿ ਆ ਲੈ ਪਰਚੀ ਲੈ ਜਾ, 2 ਕੂਲਰ ਚੱਕ ਲਈ, 1 AC ਚੱਕ ਲਈ, 1 ਪੱਖਾ ਲੈ ਜਾ, ਉਹ ਦੁਕਾਨ ਤੋਂ ਜਾ ਕੇ ਲੈ ਲਓ ਸਮਾਨ। ਸੋ ਉਹੀ ਜਿਹੀਆਂ ਮੁਫਤ ਚੀਜ਼ਾਂ ਵੀ ਜਿਹੜੀਆਂ ਵੰਡ ਵੜੀ ਵਾਲੀਆਂ ਫੜ ਹੋਈਆਂ, ਉਹਦੇ ਵਿੱਚ ਮਤਲਬ ਰਾਜਸਥਾਨ ਸਭ ਤੋਂ ਮੂਹਰੇ 756 ਕਰੋੜ ਦਾ ਸਮਾਨ ਉੱਥੋਂ ਫੜ ਹੋਇਆ। ਠੀਕ ਹੈ ਜੀ। ਤੇ ਓਵਰਆਲ ਇਹ ਸਾਰੀਆਂ ਚੀਜ਼ਾਂ ਦੀ ਜਦੋਂ ਇਹਨਾਂ ਸਟੇਟਾਂ ਜਿਵੇਂ ਗੁਜਰਾਤ, ਰਾਜਸਥਾਨ, ਪੰਜਾਬ, ਮਹਾਰਾਸ਼ਟਰ, ਦਿੱਲੀ, ਕਰਨਾਟਕਾ, ਤਾਮਿਲਨਾਡੂ, ਯੂਪੀ, ਪੱਛਮੀ ਬੰਗਾਲ, ਮੱਧ ਪ੍ਰਦੇਸ਼, ਇਹਨਾਂ ਸਟੇਟਾਂ ਦੇ ਵੱਲ ਦੇਖਦਾ ਤਾਂ 8,890 ਕਰੋੜ ਤੋਂ ਵੱਧ ਆਏ ਸਾਰਾ ਸਮਾਨ ਫੜ ਹੋਇਆ, ਜਿਹਦੇ ਵਿੱਚ ਨੰਬਰ 1 ਤੇ ਗੁਜਰਾਤ ਹੈ ਜਿੱਥੋਂ ਕੁੱਲ 1,461 ਕਰੋੜ ਤੋਂ ਵੱਧ ਦਾ ਸਮਾਨ ਕੱਲੇ ਗੁਜਰਾਤ ਤੋਂ ਫੜ ਹੋਇਆ। ਦੂਏ ਨੰਬਰ ਤੇ ਰਾਜਸਥਾਨ ਹੈ, 1133 ਕਰੋੜ ਤੋਂ ਵੱਧ ਦਾ ਸਮਾਨ ਉੱਥੋਂ ਫੜ ਹੋਇਆ ਜਾਂ, ਤੇ ਤੀਏ ਨੰਬਰ ਤੇ ਪੰਜਾਬ ਹੈ, 734 ਕਰੋੜ। ਠੀਕ ਹੈ ਜੀ। ਡਰੱਗ ਦੇ ਮਾਮਲੇ 'ਚ ਅਸੀਂ ਦੂਏ ਨੰਬਰ ਤੇ ਹਾਂ ਤੇ ਓਵਰਆਲ ਇਹਨਾਂ ਸਾਰੀਆਂ ਚੀਜ਼ਾਂ ਦੇ ਮਾਮਲੇ 'ਚ ਅਸੀਂ ਤੀਏ ਨੰਬਰ ਤੇ ਹਾਂ। ਔਰ ਇਹ ਪ੍ਰਵੀਨ ਜੀ ਅਸੀਂ ਕਦੋਂ ਗੱਲ ਕਰ ਰਹੇ ਹਾਂ, ਜਦੋਂ ਅਜੇ 5ਵੇਂ ਗੇੜ ਤੱਕ ਦੀਆਂ ਵੋਟਾਂ ਪਈਆਂ। ਮਤਲਬ ਜੇ ਇਹ ਸਥਿਤੀ ਤੱਕ ਵੀ ਪੰਜਾਬ 'ਚ ਤੀਏ ਨੰਬਰ ਤੇ ਆ ਤਾਂ ਅਜੇ ਪੰਜਾਬ 'ਚ ਚੋਣਾਂ 'ਚ ਸਮਾਂ ਹੈਗਾ ਤੇ ਇਹਨਾਂ 10 ਦਿਨਾਂ 'ਚ ਹੋਰ ਕਿੰਨਾ ਕੁਛ ਫੜ ਹੋਣਾ। ਔਰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਕੇਂਦਰੀ ਏਜੰਸੀਆਂ ਕਿੱਧਰ ਪਿੱਠ ਕਰ ਲੈਂਦੀਆਂ, ਕਿੱਧਰੋਂ ਅੱਖ ਮੀਚ ਲੈਂਦੀਆਂ ਤੇ ਕਿਹਨਾਂ ਦਾ ਸਮਾਨ ਫੜ ਲਿਆ ਜਾਂਦਾ। ਇਹ ਵੀ ਇੱਕ ਪਹਿਲੂ ਹੈ। ਓਵਰਆਲ ਸਿਸਟਮ ਸੁਧਾਰਨ ਵੱਲ ਕੋਸ਼ਿਸ਼ ਨਹੀਂ ਹੋ ਰਹੀ। ਓਵਰਆਲ ਇਹ ਸਿਸਟਮ ਨੂੰ ਕਿਵੇਂ ਰੋਕਣਾ ਹੈ, ਇਹ ਚੀਜ਼ਾਂ ਨੂੰ ਜੇਕਰ ਤੁਸੀਂ ਚੋਰ ਮੋਰੀਆਂ ਕਿਸੇ ਲਈ ਛੱਡ ਕੇ ਕੰਮ ਕਰੋਗੇ ਤਾਂ ਫਿਰ ਦੂਜਿਆਂ ਨੂੰ ਵੀ ਕੁਛ ਨਾ ਕੁਛ ਚੋਰ ਮੋਰੀ ਬਚੂਗੀ ਨਾ। ਜਾਂ ਤੁਸੀਂ ਓਵਰਆਲ ਇਹ ਚੀਜ਼ਾਂ ਜੇ ਬੰਦ ਕਰਨ ਦੀ ਮਨਸ਼ਾ ਹੋਵੇ ਤਾਂ ਇਹ ਬੰਦ ਹੋ ਸਕਦੀਆਂ, ਪਰ ਇਹ ਬੰਦ ਕਰਨ ਦੀ ਮਨਸ਼ਾ ਨਹੀਂ ਹੈ। ਪਰ ਮੈਨੂੰ ਫਿਕਰ ਇਹ ਹੈ ਕਿ ਪੰਜਾਬ 'ਚ ਜੇ 10 ਦਿਨ ਪਏ ਨੇ, ਇਹਨਾਂ 10 ਦਿਨਾਂ 'ਚ ਕੀ ਕੁਛ ਵੰਡਣਾ, ਕਿੰਨੀਆਂ ਬਿਮਾਰੀਆਂ ਸੇੜ ਕੇ ਜਾਣੀਆਂ ਹੋਵੇ, ਜੇ ਘਟੀਆ ਵਧੀਆ ਨਸ਼ੇ ਨੇ, ਕਿੰਨੇ ਨੋਟਾਂ ਦੇ ਨਾਲ ਵੋਟਾਂ ਖਰੀਦਣੀਆਂ, ਕੀ ਕੁਛ ਹੋਣਾ, ਇਹ ਬਹੁਤ ਪਹਿਲੂ ਫਿਕਰਮੰਦੀ ਵਾਲਾ। ਤੇ ਅੰਕੜੇ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਚਾਹੇ ਗੁਜਰਾਤ ਹੋਵੇ ਚਾਹੇ ਪੰਜਾਬ ਹੋਵੇ, ਇੱਕੋ ਤਰ੍ਹਾਂ ਨਾਲ ਵੋਟਾਂ ਨੂੰ ਟੈਕਲ ਕੀਤਾ ਜਾ ਰਿਹਾ। ਦੇਖੋ ਇਹ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ, ਇਹ ਜਿਹੜੀਆਂ ਚੀਜ਼ਾਂ ਜੇ ਸੁਧਾਰ ਹੋ ਸਕਦਾ ਤੇ ਉਹ ਲੋਕਾਂ ਨੂੰ ਕਰਨਾ ਪੈਣਾ ਸ਼ਰਮਾ ਜੀ,
ਕਿਉਂਕਿ ਚੀਜ਼ਾਂ ਜੇ ਵੰਡੀਆਂ ਜਾਂਦੀਆਂ ਤਾਂ ਉਹਦੇ ਲਾਭਪਾਤਰੀ ਤਾਂ ਨਹੀਂ, ਚਲੋ ਹੈ ਤਾਂ ਲੋਕ ਹੀ ਨਾ, ਐਂਡ ਦਾ ਜਿਹੜਾ ਉਹ ਤਾਂ ਮੇਰੇ ਵਰਗਾ ਵੋਟਰ ਹੀ ਆ ਨਾ, ਜੇ ਕੋਈ ਸ਼ਰਾਬ ਵੰਡੀ ਜਾ ਰਹੀ। ਪ੍ਰਵੀਨ ਜੀ, ਜਿਹਨੇ ਸੁਧਾਰ ਕਰਨਾ ਉਹ ਤਾਂ ਕਹਿੰਦੇ ਕਿ ਲੈ ਲਿਆ ਕਰੋ। ਆਮ ਆਦਮੀ ਪਾਰਟੀ ਨੇ ਇਸ ਨੂੰ ਟੈਗ ਲਾਈਨ ਬਣਾਇਆ ਆਪਣੀ, ਜੇ ਕੋਈ ਵੰਡਣ ਆਵੇ ਤਾਂ ਲੈ ਲਿਓ। ਪਰ ਜਦ ਕਿ ਗਲਤ ਹੈ, ਸਿਆਸੀ ਤੁਹਾਡਾ ਹੀ ਹੈ। ਫਿਰ ਜਦੋਂ ਆਪਣੇ ਬੰਦੇ ਫੜੇ ਜਾਂਦੇ ਨੇ, ਫਿਰ ਉਹਨਾਂ ਨੂੰ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਸਟੇਜ ਤੋਂ ਉਤਾਰਦੇ ਨੇ। ਅਮਿਤ ਰਤਨ ਸਟੇਜ ਤੇ ਬੈਠਾ ਸੀ, MLA, ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਖੁੱਡੀਆਂ ਲਈ ਪ੍ਰਚਾਰ ਕਰਨ, ਤੇ ਉਹਦੀ ਸਟੇਜ 'ਚ ਆ ਕੇ ਪਹਿਲਾਂ ਹੀ ਉਹਦੇ ਸਿਕਿਉਰਿਟੀ ਵਾਲੇ ਨੇ ਕਹਿਤਾ ਕਿ ਸਾਹਿਬ ਦਾ ਹੁਕਮ ਆਇਆ ਜੀ, ਤੁਸੀਂ ਹੁਣ ਚੱਲ ਜਾਓ ਇੱਥੋਂ, ਤੇ ਲੋਕਾਂ ਨੂੰ ਐ ਲੱਗੂਗਾ ਕਿ ਫਿਰ ਤੁਸੀਂ ਲੁਕਾਉਣੇ ਕਿਉਂ, ਬਿਠਾਓ ਨਾ ਫਿਰ ਨਾਲ। ਨਹੀਂ ਦੇਖੋ, ਇੱਕ ਇੱਥੇ ਵੀ ਪਿਰਤ ਗਲਤ ਸ਼ਾਇਦ ਸਾਡੀਆਂ ਪਾਰਟੀਆਂ ਪਾ ਰਹੀਆਂ ਵੀ ਲੈ ਲਓ, ਤੁਹਾਡਾ ਹੀ ਹੈ। ਤੁਸੀਂ ਇਹ ਨਹੀਂ ਸੋਚ ਰਹੇ ਵੀ ਉਹ ਚੀਜ਼ ਲੈ ਕੇ ਤੁਸੀਂ ਆਪਣਾ ਕਿੱਡਾ ਵੱਡਾ ਅਧਿਕਾਰ ਅਗਲੇ ਨੂੰ ਦੇ ਰਹੇ ਹੋ। ਬਿਲਕੁਲ, ਤੁਸੀਂ ਤਾਂ ਸਗੋਂ ਹੋਰ ਲੁੱਟ ਦਾ ਰਾਹ ਖੋਲ ਰਹੇ ਹੋ। ਤੇ ਪਰ ਅਸਲ ਦੇ ਵਿੱਚ ਇਹ ਸਿਆਸੀ ਸਾਖਰਤਾ ਸਾਡੇ ਚ ਆਉਣੀ ਬਾਕੀ ਆ। ਅਸੀਂ ਲੀਡਰਾਂ ਨੂੰ ਕਹਿਣੇ ਆ ਕਿ ਲੀਡਰ ਆ, ਪਰ ਇਹ ਜਿਹੜੇ ਕੁਛ ਕੁ ਪੋਲੀਟੀਕਲ ਰਿਫਾਰਮਸ, ਕੁਛ ਕੁ ਸਿਆਸੀ ਤੌਰ ਤੇ ਜਾਗਰਤੀ ਜਾਂ ਅਵੇਅਰਨੈਸ, ਇਹ ਲੋਕਾਂ ਨੂੰ ਵੀ ਥੋੜੀ ਜਿਹੀ ਪਹਿਲ ਕਰਨੀ ਪੈਣੀ ਇਸ ਮਾਮਲੇ ਦੇ ਵਿੱਚ। ਗੁਜਰਾਤ ਮੇਰਾ ਖਿਆਲ 2 ਕੈਟਾਗਰੀਆਂ ਦੇ ਵਿੱਚ ਅੱਗੇ, ਇੱਕ ਤਾਂ ਡਰੱਗ ਦੇ ਮਾਮਲੇ ਦੇ ਵਿੱਚ, ਇੱਕ ਸਮਾਨ ਜਿਹੜਾ ਫੜਿਆ ਗਿਆ ਉਸ ਮਾਮਲੇ ਦੇ ਵਿੱਚ ਵੀ ਹੋ ਗਿਆ। ਬਿਲਕੁਲ, ਉਸ ਮਾਮਲੇ 'ਚ ਤੀਏ ਨੰਬਰ ਤੇ ਹੈ। ਹਾਂਜੀ, ਤੇ ਡਰੱਗ ਦੇ ਮਾਮਲੇ 'ਚ ਪਹਿਲੇ ਨੰਬਰ ਤੇ ਹੈ। ਹਾਂਜੀ, ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।